अस्सलामुअलैकुम। मेरा नाम है जी राना ज़ाहिद तुर्की वाला ते इस वेले मैं मौजूद हाँ कसूर दे एक पिंड दे विच जिहदा नाम है जी की नाम जी पिंड दा सोढीवाल कसूर दा एक पिंड है ਉਹਦੇ ਵਿੱਚ ਅਸੀਂ ਬੈਠੇ ਆ ਤੇ ਬੜੇ ਹੀ ਪਿਆਰੇ ਮਾਹੌਲ ਦੇ ਵਿੱਚ ਤੇ ਬੜੇ ਹੀ ਪਿਆਰੇ ਇੱਕ ਪ੍ਰਾਹੁਣੇ ਦੇ ਨਾਲ ਉਹਨਾਂ ਦਾ ਨਾਮ ਹੈ ਜੀ ਅਬਦੁਲ ਵਹੀਦ ਰਬਾਨੀ ਸਾਹਿਬ। ਬਿਆਨ ਅੱਲਾਹ ਵਾਲਾ ਸਾਹਿਬ ਦੇ ਹੁਕਮ ਨਾਲ ਮੈਂ ਇੱਥੇ ਆਇਆ। ਦਿਲ ਤੇ ਨਹੀਂ ਕਰਦਾ ਮੈਂ ਕਿੱਥੇ ਘੱਲਣ ਡੇ ਬਾਰਡਰ ਦੇ ਕਰੀਬ, ਲੇਕਿਨ ਜਦੋਂ ਆਇਆ ਆ ਕੇ ਵੇਖਿਆ ਜਿਸ ਪਿਆਰ ਨਾਲ ਜਿਹੜੀ ਅਪਨਾਈਅਤ ਨਾਲ ਇਹਨਾਂ ਵੈਲਕਮ ਕੀਤਾ ਜੀਆਂ ਇਹਨੂੰ ਆਖਿਆ ਦਿਲ ਬਾਗ ਬਾਗ ਹੋ ਗਿਆ। ਤੇ ਉਸ ਤੋਂ ਬਾਅਦ ਬਾਗ 'ਚ ਵੀ ਲੈ ਆਏ ਨੇ, ਇੱਥੇ ਵੀ ਆ ਕੇ ਬੈਠੇ ਆ। ਹਰ ਤਰਫ ਹਰਿਆਲੀ ਹੈ, ਖੇਤ ਨੇ, ਗੰਨੇ ਵੀ ਸਾਹਮਣੇ ਲੱਗੇ ਨੇ, ਪਰਾਲੀ ਵੀ ਪਈ, ਰਾਜ ਟੂਬਲ ਵੀ ਚੱਲਦੇ ਵੇਖੇ ਨੇ ਤੇ ਮਜ਼ਾ ਹੀ ਆ ਗਿਆ ਨੇ। ਇੱਕ ਮੈਂ ਕਹਿੰਦਾ ਵਾ ਕਿ ਇੰਜ ਜਿਵੇਂ ਕੰਪਿਊਟਰ ਦਾ 5 ਨੱਪੀਏ ਉਹ ਰੀਫਰੈਸ਼ ਨਹੀਂ ਹੋ ਜਾਂਦਾ, ਇੰਜ ਦਾ ਕੋਈ ਕੰਮ ਹੋ ਗਿਆ। ਤੇ ਅਸੀਂ ਆਪਣੇ ਭਰਾ ਨਾਲ ਕਰਨੇ ਆ ਵੈਲਕਮ ਤੇ ਉਹਨਾਂ ਨੂੰ ਕਹਿੰਦੇ ਆ ਖੁਸ਼ ਆਮਦੀਦ, ਜੀ ਆਇਆਂ ਨੂੰ। ਅਸੀਂ ਇਹਨਾਂ ਦਾ ਇੰਟਰਵਿਊ ਕੁਝ ਕਰ ਚੁੱਕੇ ਹਾਂ, ਲੇਕਿਨ ਜਾਣਾਂਗੇ ਮਜ਼ੀਦ ਕੁਛ ਐਸੀਆਂ ਗੱਲਾਂ ਕਿ ਪਿੰਡ ਦੀ ਜ਼ਿੰਦਗੀ ਕੀ ਹੁੰਦੀ ਹੈ, ਪਿੰਡ ਦੀ ਖੁਰਾਕ ਤੇ ਸ਼ਹਿਰ ਦੀ ਖੁਰਾਕ ਤੇ ਇਹ ਫਰਕ ਅਸੀਂ ਕੱਢਾਂਗੇ। ਮਾਸ਼ਾਅੱਲਾ ਇੱਕ ਮਜ਼ਹਬੀ ਸ਼ਖਸੀਅਤ ਵੀ ਨੇ ਤੇ ਉਸ ਹਵਾਲੇ ਨਾਲ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਬਣੇ ਰਿਹਾ ਜੇ ਤੁਹਾਨੂੰ ਮਜ਼ਾ ਵੀ ਆਏਗਾ, ਤੁਹਾਨੂੰ ਸਮਝ ਵੀ ਆਏਗੀ। ਤੇ ਸਾਰਿਆਂ ਨਾਲ ਪਹਿਲੇ ਕਰਨੇ ਆ ਜੀ ਵੈਲਕਮ। अस्सलाम वालेकुम। वालेकुम सलाम। की हाल है जनाब? अल्हम्दुलिल्लाह खैरियत। अब्दुल वहीद रबानी साहब खैरियत है सब? शुक्र है जी अल्लाह। लो जी बहुत शुक्रिया तुहां टाइम दिता, मैं भी खैरियत नाल बहुत शुक्रिया तुहां टाइम दिता ते ढलदे सूरज दे नाल डुबदे सूरज दे नाल जनाब इत्थे बैठे हैं तो यकीन जानो किसी नेमत तो घट नहीं। तुहाडे जे वीर दे नाल भरा दे नाल मजे ही आ गए ने। ये दसो कि ਜਿਹੜੇ ਵੀਰ ਭਰਾ ਤੁਹਾਨੂੰ ਨਹੀਂ ਜਾਣਦੇ ਉਹਨਾਂ ਵਾਸਤੇ ਤੁਸੀਂ ਆਪਣਾ ਤਾਰਫ ਕਰਵਾਓ ਕਿ ਅਬਦੁਲ ਵਹੀਦ ਰਬਾਨੀ ਕੌਣ ਹੈ? जी सब तो पहला तो ਤੁਹਾਡਾ बहुत बहुत शुक्रिया ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਇੰਨਾ ਸਫ਼ਰ ਕਰਕੇ, ਖਾਸ ਤੌਰ ਤੇ ਰਿਹਾਨ ਸਾਹਿਬ ਦਾ। ਔਰ ਇੱਕ ਅਨਬਲੀਵੇਬਲ ਮੇਰੇ ਵਾਸਤੇ ਇੱਕ ਮੌਕਾ ਹੈ ਕਿ ਜਦੋਂ ਰਿਹਾਨ ਸਾਹਿਬ ਨੇ ਕਿਹਾ ਕਿ ਤੁਹਾਡੇ ਕੋਲ ਮੇਰੇ ਮਹਿਮਾਨ ਆ ਰਹੇ ਨੇ ਤੇ ਮੈਨੂੰ ਯਕੀਨ ਜਿਹਾ ਨਹੀਂ ਹੋ ਰਿਹਾ ਸੀ ਕਿ ਸਾਡੇ ਕੋਲ ਇੰਨੀ ਦੂਰੋਂ ਚੱਲ ਕੇ ਮਹਿਮਾਨ ਆਉਣਗੇ। ਬੜੀ ਖੁਸ਼ੀ ਹੋਈ ਤੁਸੀਂ ਆਏ ਜੇ। ਅਸੀਂ ਤੁਹਾਡਾ ਮੋਸਟ ਵੈਲਕਮ ਕਰਨੇ ਆ ਆਪਣੇ ਇਸ ਪਿੰਡ ਦੇ ਅੰਦਰ। ਔਰ ਅਸੀਂ ਚਾਹਾਂਗੇ ਕਿ ਸਾਡੇ ਪਿੰਡ ਦੀ ਜਿਹੜੀ ਲਾਈਫ ਹੈ ਇਹਨੂੰ ਤੁਸੀਂ ਵੇਖੋ, ਇਹਨੂੰ ਇੰਜੋਏ ਕਰੋ ਤੇ ਫਿਰ ਆਪਦੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹਦੇ ਬਾਰੇ ਦੱਸੋ ਵੀ। ਤੇ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਸਵਾਲ ਕੀਤਾ। ਤੇ ਸਭ ਤੋਂ ਪਹਿਲਾਂ ਮੈਂ ਆਪਣਾ ਤਾਰਫ ਕਰਵਾਉਂਦਾ ਚਲਾਂ। ਮੇਰਾ ਨਾਮ ਅਬਦੁਲ ਵਹੀਦ ਰਬਾਨੀ, ਮਾਸ਼ਾਅੱਲਾ। ਮੈਂ ਤਕਵਾ ਇਸਲਾਮੀ ਪਬਲਿਕ ਸਕੂਲ ਦਾ ਪ੍ਰਿੰਸੀਪਲ ਹਾਂ ਜੋ ਕਿ ਇਸ ਪਿੰਡ ਦੇ ਅੰਦਰ ਹੀ ਸਕੂਲ ਹੈ। ਔਰ ਅਲਹਮਦੁਲਿਲਾ ਇੱਥੇ ਅਸੀਂ ਪਿਛਲੇ ਕੁਝ 6 ਸਾਲ ਤੋਂ ਕੰਮ ਕਰ ਰਹੇ ਹਾਂ ਮਾਸ਼ਾਅੱਲਾ। ਔਰ 250 ਦੇ ਕਰੀਬ ਸਾਡੇ ਕੋਲ ਬੱਚੇ ਨੇ। ਔਰ ਅਲਹਮਦੁਲਿਲਾ ਜਿਹੜਾ ਸਾਡਾ ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾ ਹੈ ਉਹ ਬਿਲਕੁਲ ਦੂਸਰੇ ਸਕੂਲਾਂ ਨਾਲੋਂ ਅਲੱਗ ਹੈ। ਅਸੀਂ ਜਿਹੜਾ ਮਾਡਰਨਾਈਜੇਸ਼ਨ ਹੈ ਇਸ ਵਕਤ ਜਿਹੜਾ ਜਦੀਦ ਦੌਰ ਹੈ ਉਹਨੂੰ ਨਾਲ ਲੈ ਕੇ ਚੱਲ ਰਹੇ ਹਾਂ ਅਲਹਮਦੁਲਿਲਾ। ਇਹ ਉਹਦੀ ਕੜੀ ਹੈ ਨਾ, ਰਿਹਾਨ ਸਾਹਿਬ ਨਾਲ ਵੀ ਮੁਲਾਕਾਤ, ਉਹਨਾਂ ਨਾਲ ਇਹ ਜਿਹੜੀ ਇੰਟਰੈਕਸ਼ਨ ਹੋਈ ਹੈ ਸਾਡੀ ਇੰਟਰਨੈਟ ਦੇ ਜ਼ਰੀਏ, ਤੁਹਾਡੇ ਨਾਲ ਵੀ ਮੇਰਾ ਇੱਥੇ ਆਣਾ। ਹਾਂ ਬਿਲਕੁਲ। ਇਹ ਸਾਰਾ ਇਹ ਜਿਹੜੀ ਗਲੋਬਲਾਈਜੇਸ਼ਨ ਹੋ ਰਹੀ ਹੈ ਨਾ, ਦੁਨੀਆ ਜਿਹੜੀ ਗਲੋਬਲ ਵਰਲਡ ਬਣ ਚੁੱਕੀ ਹੈ, ਇਹ ਉਹਦੇ ਜ਼ਰੀਏ ਹੀ ਕੰਟੈਕਟ ਹੈ। ਔਰ ਇਸੇ ਤਰ੍ਹਾਂ ਅਸੀਂ ਆਪਣੇ ਸਕੂਲ ਦੇ ਅੰਦਰ ਵੀ ਤਬਦੀਲੀਆਂ ਲਿਆ ਰਹੇ ਹਾਂ ਨਾਲ। ਔਰ ਇਹਦੇ ਨਾਲ ਹੀ ਗਾਉਂ ਦੇ ਅੰਦਰ ਇੱਕ ਵੈਲਫੇਅਰ ਫਾਊਂਡੇਸ਼ਨ ਵੀ ਚਲਾ ਰਹੇ ਹਾਂ ਅਲਹਮਦੁਲਿਲਾ। ਅੱਛਾ ਮਾਸ਼ਾਅੱਲਾ ਜੀ। ਉਹਦੇ ਅੰਦਰ ਅਸੀਂ ਗਾਉਂ ਦੀ ਲਾਈਟਿੰਗ ਯਾਨੀ ਰੋਸ਼ਨੀ, ਉਸ ਤੋਂ ਬਾਅਦ ਸਫਾਈ ਦਾ ਮਾਮਲਾ ਹੈ, ਪਾਣੀ ਦੇ ਤਕਰੀਬਨ ਅਸੀਂ ਕੋਈ 12 ਤੋਂ 15 ਪ੍ਰੋਜੈਕਟ ਲਗਾਏ ਨੇ, ਸਾਫ਼ ਪਾਣੀ ਨਹੀਂ ਮੁਹੱਈਆ। ਅੱਛਾ। ਇਸੇ ਤਰ੍ਹਾਂ ਲੋਕਾਂ ਨੂੰ, ਕਿਉਂਕਿ ਪਿੰਡ ਦੇ ਲੋਕ ਨੇ, ਉਹਨਾਂ ਨੂੰ ਫੈਸਿਲਿਟੇਟ ਕਰਨਾ ਪੈਂਦਾ ਹੈ ਹਸਪੀਟਲ ਦੇ ਹਵਾਲੇ ਨਾਲ, ਬਾਹਰ ਨਾਦਰਾ ਦੇ ਹਵਾਲੇ ਨਾਲ, ਜਿੰਨੇ ਵੀ ਕਿਸੇ ਨੂੰ ਮਾਮਲਾਤ ਪੇਸ਼ ਆਉਂਦੇ ਨੇ ਅਸੀਂ ਉਹਦੇ ਆਪਣਾ ਕਿਰਦਾਰ ਅਦਾ ਕਰਨੇ ਆ, ਲੋਕਾਂ ਦੀ ਹੈਲਪ ਕਰਨੇ ਆ ਫ੍ਰੀ ਆਫ ਕਾਸਟ। ਅੱਛਾ ਜੀ ਮਾਸ਼ਾਅੱਲਾ ਬਿਹਤਰੀਨ। ਇਹ ਦੱਸੋ ਕਿ ਮਾਸ਼ਾਅੱਲਾ ਇਸੇ ਪਿੰਡ ਦੀ ਜੰਮ ਪਾਲੋ ਤੁਸੀਂ? ਜੀ ਅਲਹਮਦੁਲਿਲਾ। ਇਹ ਪਿੰਡ ਇੰਦੀ ਸੀ ਉਦੋਂ ਵੀ? ਨਹੀਂ, ਜਦੋਂ ਅਸੀਂ ਛੋਟੇ ਸਾਂ ਖੈਰ ਕੁਛ ਤਬਦੀਲੀਆਂ ਆਈਆਂ ਨੇ, ਨਹੀਂ ਤੇ ਪਿੰਡ ਇੰਜ ਦਾ ਹੀ ਹੈ। ਇਸ ਪਿੰਡ ਦੇ ਅੰਦਰ ਜ਼ਿਆਦਾ ਤਬਦੀਲੀਆਂ ਨਹੀਂ ਆਈਆਂ। ਉਹਦੀ ਵਜ੍ਹਾ ਇਹ ਆ ਕਿ ਸਾਡੇ ਪਿੰਡ ਨੂੰ ਤਰੱਕੀ ਦੇ ਲਿਹਾਜ਼ ਨਾਲ ਮਹਿਰੂਮ ਰੱਖਿਆ ਗਿਆ ਨਾ। ਉਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਆਗਾਹੀ ਨਹੀਂ, ਸਹੀ ਅਵੇਅਰਨੈਸ ਨਹੀਂ, ਲੋਕ ਬਾਸ਼ਊਰ ਨਹੀਂ। ਜਿਵੇਂ ਉਹ ਕਹਿੰਦੇ ਨੇ ਜਿਹਨੇ ਲਾਇਆ ਗੱਲੀ ਉਹਦੇ ਨਾਲ ਤੁਰ ਚੱਲੀ। ਔਰ ਸਿਆਸਤਦਾਨ ਆਉਂਦੇ ਨੇ, ਆਪਦੇ ਵੋਟ ਲੈਂਦੇ ਨੇ ਔਰ ਆਪਦੇ ਮਾਮਲਾਤ ਪੂਰੇ ਕਰਕੇ ਤੇ ਲਾਪਤਾ ਹੋ ਜਾਂਦੇ, ਪਤਾ ਹੀ ਨਹੀਂ। ਉਹ ਜੇ ਅਗਰ ਤੁਸੀਂ ਚਲੇ ਜਾਓ, ਅਗਰ ਮਿਡ ਦੇ ਅੰਦਰ ਜਦੋਂ ਇਲੈਕਸ਼ਨ ਕਰੀਬ ਨਾ ਹੋਣ ਤੇ ਉਹ ਫਿਰ ਤੁਹਾਨੂੰ ਜਾਣਦੇ ਹੀ ਨਹੀਂ ਤੁਸੀਂ ਕੌਣ ਹੋ। ਪਹਿਲੇ ਤੁਹਾਨੂੰ ਪੁੱਛਣ ਦੇ ਕੌਣ ਜੇ, ਕਿਹਦੇ ਰੈਫਰੈਂਸ ਨਾਲ ਆਏ ਜੇ। ਅਗਰ ਓਵਰਆਲ ਦੇਖਿਆ ਜਾਏ ਤੇ ਸਾਡੇ ਪਿੰਡ ਨੂੰ ਅੱਜ ਤੱਕ ਇਸ ਹਵਾਲੇ ਦੇ ਨਾਲ ਜਿਹੜੀਆਂ ਗੌਰਮੈਂਟ ਪਾਲਿਸੀਆਂ ਬਣਾਉਂਦੀ ਹੈ, ਗੌਰਮੈਂਟ ਫੰਡ ਇਸ਼ੂ ਕਰਦੀ ਹੈ, ਸਾਡੇ ਪਿੰਡ ਨੂੰ ਮਹਿਰੂਮ ਰੱਖਿਆ ਗਿਆ। ਸਹੀ। ਇਹ ਤੁਹਾਡੇ ਪਿੰਡ ਦਾ ਹੀ, ਜ਼ਿਆਦਾਤਰ ਪਿੰਡਾਂ ਦਾ ਵੈਸੇ ਇਹੀ ਮਸਲਾ। ਹਾਂ, ਉਹਦੀ ਵਜ੍ਹਾ ਇਹ ਹੈ ਨਾ ਕਿ ਅਵੇਅਰਨੈਸ ਨਹੀਂ, ਲੋਕ ਆਪਣੇ ਹੱਕ ਵਾਸਤੇ ਆਵਾਜ਼ ਬੁਲੰਦ ਨਹੀਂ ਕਰਦੇ। ਸਹੀ ਇੰਜੀ ਗੱਲ ਹੈ ਮਾਸ਼ਾਅੱਲਾ।
ਤਕਵਾ ਮਾਡਲ ਸਕੂਲ ਦਾ ਦੱਸੋ, ਕੋਈ ਤਾਲੀਮੀ ਨਿਸਾਬ, ਤਾਲੀਮੀ ਨਿਜ਼ਾਮ ਕੀ ਕੈਸੀ ਤਾਲੀਮ ਦੇ ਜੀ ਇਸ ਵਕਤ ਤਾਂ ਦੇਖਿਆ ਜਾਏ ਕਿ ਇਮਰਾਨ ਖਾਨ ਸਾਹਿਬ ਦੀ ਹਕੂਮਤ ਦੇ ਅੰਦਰ SNC ਚੁੰਕੇ ਬਣ ਗਿਆ, ਸਿੰਗਲ ਨੈਸ਼ਨਲ ਕਰਿਕੂਲਮ, ਔਰ ਉਹਦੇ ਵਿੱਚ ਕੰਪਨੀਆਂ ਨੇ NOC ਲਈ, ਔਰ ਫਿਰ ਉਹ ਸਿਲੇਬਸ ਉਹਨਾਂ NOC ਲੈ ਕੇ ਗਵਰਨਮੈਂਟ ਦਾ ਸਿਲੇਬਸ ਉਹਨੂੰ ਫਾਲੋ ਕੀਤਾ, ਔਰ ਮਜਬੂਰੀ ਹਰ ਸਕੂਲ ਦੀ ਕਿ ਉਹ ਸਿਲੇਬਸ ਤੁਸੀਂ ਫਾਲੋ ਕਰਨਾ ਹੈ, ਠੀਕ ਹੈ। ਔਰ ਅਲਹਮਦੁਲਿਲਾ ਅਸੀਂ ਉਹ ਸਿਲੇਬਸ ਫਾਲੋ ਕਰ ਰਹੇ ਹਾਂ। ਉਹਦੇ ਨਾਲ ਅਸੀਂ ਤਲੀਮਾਬਾਦ ਨਾਲ ਅਟੈਚ ਹਾਂ। ਅਗਰ ਤੁਸੀਂ ਨੈਟ ਤੇ ਜਾਓ, ਤਲੀਮਾਬਾਦ ਨੂੰ ਸਰਚ ਕਰੋ, ਉਹ ਇੱਕ ਐਸਾ ਇਦਾਰਾ ਹੈ ਜਿਹੜਾ ਸਾਨੂੰ ਦੱਸਦਾ ਹੈ, ਸਾਡੇ ਟੀਚਰਸ ਨੂੰ ਦੱਸਦਾ ਹੈ ਕਿ ਤੁਸੀਂ ਜਿਹੜੇ ਮਨਸਬ ਤੇ ਫਾਇਜ਼ ਜੇ ਇਹ ਬੱਚਿਆਂ ਨੂੰ ਪੜ੍ਹਾਉਣਾ ਤੇ ਕਿਸ ਤਰੀਕੇ ਨਾਲ ਪੜ੍ਹਾਉਣਾ ਹੈ। ਤੁਸੀਂ ਜਿਹੜੀਆਂ ਕਿਤਾਬਾਂ ਕੋਲ ਲੈ ਕੇ ਬੈਠੇ ਜੇ, ਜਾਂ ਗਵਰਨਮੈਂਟ ਨੇ ਜਿਹੜਾ ਸਿਲੇਬਸ ਬਣਾ ਦਿੱਤਾ ਹੈ, ਗਵਰਨਮੈਂਟ ਨੇ ਤਾਂ ਸਿਲੇਬਸ ਦਿੱਤਾ ਹੈ ਨਾ, ਉਹਨੂੰ ਪੜ੍ਹਾਉਣ ਦਾ ਤਰੀਕਾ ਤੇ ਨਹੀਂ ਦੱਸਿਆ ਨਾ, ਤੇ ਉਹਨਾਂ ਸਾਨੂੰ ਉਹਦਾ ਬਕਾਇਦਾ ਲੈਸਨ ਪਲਾਨ ਦਿੱਤਾ ਹੈ। ਔਰ ਸਾਡੇ ਸਾਰੇ ਟੀਚਰ ਦਾ ਇੱਕ ਅਕਾਊਂਟ ਹੈ, ਉਹ ਆਪਣੀ ਐਪ ਖੋਲਦੇ ਨੇ, ਉਹ ਡੇਲੀ ਦੇਖਦੇ ਨੇ ਅੱਜ ਮੈਂ ਜਾ ਕੇ ਬੱਚਿਆਂ ਨੂੰ ਸਬਕ ਪੜ੍ਹਾਉਣਾ, ਉਹਦਾ ਲੈਸਨ ਪਲਾਨ ਕੀ ਹੈ। ਔਰ ਫਿਰ ਡੇਲੀ ਦਾ ਹਰ ਟੀਚਰ ਦੀ ਡਿਊਟੀ ਉਹਨੇ 3 ਟ੍ਰੇਨਿੰਗ ਵੀਡੀਓ ਦੇਖਣੀਆਂ, ਜਿੰਦੇ ਜੋ ਕਿ ਫਿਨਲੈਂਡ, ਇਸੇ ਤਰ੍ਹਾਂ ਜਾਪਾਨ, ਇਸੇ ਤਰ੍ਹਾਂ ਜਿੰਨੇ ਵੀ ਡਿਵੈਲਪ ਕੰਟਰੀ ਨੇ ਜਿਨ੍ਹਾਂ ਦੇ ਅੰਦਰ ਤਾਲੀਮ ਦਾ ਮਿਆਰ ਬਹੁਤ ਜ਼ਿਆਦਾ ਉੱਚਾ ਹੈ, ਉਸ ਚੀਜ਼ ਨੂੰ ਉਹਨਾਂ ਫਾਲੋ ਕਰਦੇ ਹੋਏ ਉਹ ਟ੍ਰੇਨਿੰਗ ਸੈਸ਼ਨ ਬਣਾਏ ਨੇ 3-3 ਮਿੰਟ ਦੇ, 5-5 ਮਿੰਟ ਦੇ। ਉਹ ਟੀਚਰ ਦੇਖਦੇ ਨੇ, ਉਹਨੂੰ ਫਾਲੋ ਕਰਦੇ ਨੇ, ਬਲਕਿ ਉਹਨਾਂ ਦਾ IQ ਟੈਸਟ ਹੁੰਦਾ ਹੈ, ਉਹ ਵੀ ਦਿੰਦੇ ਨੇ, ਔਰ ਫਿਰ ਆ ਕੇ ਕਲਾਸਰੂਮ ਦੇ ਅੰਦਰ ਖੜੇ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ। ਅਲਹਮਦੁਲਿਲਾ। ਵਾਹ ਜੀ ਵਾਹ, ਅੱਛਾ ਜੀ, ਬਿਹਤਰੀਨ ਮਾਸ਼ਾਅੱਲਾ। ਥੋੜਾ ਜਿਹਾ ਹੁਣ ਮੈਂ ਜਾਨਣਾ ਚਾਹਾਂਗਾ ਤੇ ਮੈਂ ਤੇ ਹੁਣ ਫਿਲਹਾਲ ਕਰਾਚੀ ਆਇਆ, ਬੜਾ ਸ਼ੋਰ, ਬੜਾ ਪਾਂ ਟੀ ਹੈ, ਤੇ ਤੁਹਾਡੇ ਪੂਰੇ ਪਿੰਡ 'ਚ ਨਹੀਂ ਇੰਨੇ ਬੰਦੇ ਹੋਣੇ ਜਿੰਨੇ ਉੱਥੇ ਇੱਕ ਗਲੀ 'ਚ ਨਿਕਲ ਆਉਂਦੇ ਨੇ। ਬਿਲਕੁਲ। ਜ਼ਰਾ ਤੁਸੀਂ ਕੀ ਸਮਝਦੇ ਹੋ, ਪਿੰਡ ਦੀ ਲਾਈਫ ਤੇ ਸ਼ਹਿਰ ਦੀ ਲਾਈਫ ਨੂੰ ਅਗਰ ਕੰਪੈਰੀਜ਼ਨ ਕਰੀਏ ਤੇ ਕੀ ਫਰਕ ਨਿਕਲਦਾ ਹੈ? ਦੇਖੋ ਜੀ, ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਨਾ ਉਹ ਇਹ ਹੀ ਹੈ ਕਿ ਇਸ ਵਕਤ ਅਗਰ ਤੁਸੀਂ ਪਾਕਿਸਤਾਨ ਦੇ ਅੰਦਰ ਰੇਸ਼ੋ ਦੇਖੋ ਨਾ, ਲੋਕ ਜਿਹੜੇ ਸਟ੍ਰੈਸ ਦਾ ਸ਼ਿਕਾਰ ਨੇ, ਹਾਂਜੀ, ਡਿਪਰੈਸ਼ਨ ਦਾ ਸ਼ਿਕਾਰ ਨੇ, ਉਹ ਤੁਹਾਨੂੰ ਪਿੰਡਾਂ ਦੇ ਲੋਕ ਨਹੀਂ ਨਜ਼ਰ ਆਉਣਗੇ, ਕਿਉਂਕਿ ਪਿੰਡਾਂ ਦੇ ਅੰਦਰ ਖੁਰਾਕ ਹੈ ਜਿਹੜੀ ਜੈਨੂਇਨ, ਉਹਦੇ 'ਚ ਕੋਈ ਡਾਊਟ ਨਹੀਂ ਆ। ਦੇਖੋ ਨਾ, ਜਿੱਥੇ ਅਸੀਂ ਬੈਠੇ ਹਾਂ, ਤੁਸੀਂ ਮੂਲੀਆਂ ਖਾਣੀਆਂ ਨੇ ਤੇ ਆਪਣੇ ਪਿੱਛੇ ਚਲੇ ਥੋੜਾ ਸੱਜੇ ਹੋ ਜਾਓ, ਬਿਲਕੁਲ ਗੰਨੇ 'ਚ ਆਪਣੇ ਥੋੜਾ ਖੱਬੇ ਹੋ ਜਾਓ, ਬਿਲਕੁਲ। ਔਰ ਫਿਰ ਇੱਕ ਹੋਰ ਬੜੀ ਚੀਜ਼ ਹੈ, ਜੇ ਪਿੰਡ ਦੇ ਅੰਦਰ ਵੀ ਕੋਈ ਬੰਦਾ ਸਟ੍ਰੈਸ ਦਾ ਸ਼ਿਕਾਰ ਹੋ ਜਾਏ, ਕੋਈ ਪਰੇਸ਼ਾਨੀ ਆ ਜਾਏ, ਤੇ ਉਹ ਸਾਡੇ ਰੰਗੇ ਬੰਦੇ ਬਾਹਰ ਖੂਹਾਂ ਤੇ ਆ ਜਾਂਦੇ ਨੇ, ਫਰੈਸ਼ ਹੋ ਜਾਂਦੇ ਨੇ। ਸਭ ਤੋਂ ਮੇਨ ਜਿਹੜਾ ਪੁਆਇੰਟ ਹੈ ਉਹ ਇਹ ਹੀ ਹੈ। ਵਾਹ। ਅਗਰ ਤੁਸੀਂ ਸ਼ਾਹ ਤੇ ਚਲੇ ਜਾਓ, ਤੁਹਾਡੀ ਟੀਮ ਦੀ ਜਦੋਂ ਤੁਸੀਂ ਆਏ ਹੋ ਅੱਜ ਸਵੇਰ, ਉਦੋਂ ਤੁਹਾਡੇ ਚਿਹਰੇ ਦੀ ਰਵਾਨਗੀ ਕਿਸ ਤਰ੍ਹਾਂ ਦੀ ਸੀ, ਤੇ ਜਦੋਂ ਹੁਣ ਜੇ ਤੁਸੀਂ ਖੁਦ ਹੀ ਦੇਖ ਲਓ ਕੀ ਡਿਫਰੈਂਸ ਹੈ। ਤਾਜ਼ਗੀ ਹੋ ਗਈ, ਤਾਜ਼ਾ ਆਕਸੀਜਨ ਪਈ ਲੱਭਦੀ ਹੈ। ਹਾਂ ਬਿਲਕੁਲ। ਉੱਥੇ ਤੇ ਲੰਬਾ ਸਾਹ ਨਹੀਂ ਮੈਂ ਲੈਂਦਾ ਕਰਾਚੀ 'ਚ ਕਿ ਯਾਰ ਘਟਾਈ ਹੈ। ਬਿਲਕੁਲ। ਇੱਥੇ ਜਿੰਨੀ ਦੇਰ ਮਰਜ਼ੀ ਸਾਹ ਰੋਕ ਕੇ। ਇਹ ਬਹੁਤ ਜ਼ਿਆਦਾ ਫਰਕ ਹੈ। ਸ਼ਹਿਰਾਂ ਦੇ ਲੋਕ ਜ਼ਿਆਦਾ ਪਰੇਸ਼ਾਨੀਆਂ ਦੇ ਅੰਦਰ ਨੇ, ਪਿੰਡਾਂ ਦੇ ਲੋਕ ਸਾਦਾ ਨੇ, ਖੁਰਾਕ ਸਾਦਾ ਹੈ, ਖਾਣ ਪੀਣ ਸਾਦਾ ਹੈ, ਨੇਚਰ ਦੇ ਜ਼ਿਆਦਾ ਕਰੀਬ ਨੇ, ਨੇਚਰ ਨੂੰ ਇੰਜੋਏ ਕਰਦੇ ਨੇ, ਔਰ ਆਪਣੀ ਲਾਈਫ ਤਸੱਲੀ ਨਾਲ ਗੁਜ਼ਾਰ ਰਹੇ, ਕੋਈ ਪਰੇਸ਼ਾਨੀ ਨਹੀਂ। ਸਹੀ, ਮਾਸ਼ਾਅੱਲਾ। ਤੇ ਅਗਰ ਉਹੀ ਫਿਰ ਦੁੱਧ ਸ਼ੁੱਧ ਦੀ ਗੱਲ ਕਰੀਏ ਤੇ ਉਹ ਵੀ ਖਾ ਲੈ ਜੀ, ਬਿਲਕੁਲ, ਉਹ ਵੀ ਖਾ ਲੈ ਸੇ। ਜਿਹੜਾ ਇੱਥੋਂ ਜਾਣਾ ਲਾਹੌਰ, ਤੇ ਉਹਦੇ ਵਿੱਚ ਤੇ ਕਈ ਮਿਲਾਵਟਾਂ ਹੋਣੀਆਂ ਨੇ ਨਾ, ਉਹ ਜਿਹੜੀਆਂ ਚੀਜ਼ਾਂ ਉਹਦੇ 'ਚ ਪਾਈਆਂ ਜਾਂਦੀਆਂ ਨੇ ਉਹ ਦੱਸਣੀਆਂ ਹੀ ਮੁਸ਼ਕਿਲ ਨੇ। ਅੱਲਾਹ। ਜਿਹੜਾ ਦੁੱਧ ਜਾਣਾ ਹੈ ਇੱਥੋਂ, ਯਾਨੀ ਉੱਥੋਂ ਤੱਕ ਜਾਂਦੇ ਦੁੱਧ ਰਹਿੰਦਾ ਹੀ, ਉਹ ਚਟਿਆਈ ਰਹਿ ਜਾਂਦੀ ਹੈ। ਬਿਲਕੁਲ ਬਿਲਕੁਲ। ਬਸ ਇਹ ਵੇਖਣਾ ਸਫੇਦ, ਬਸ ਉਹ ਹੀ, ਹੋਰ ਕੁਝ ਨਹੀਂ ਗੱਲ, ਬਾਕੀ ਦੁੱਧ ਵਾਲੀ ਗੱਲ ਕੋਈ। ਬਿਲਕੁਲ ਸਹੀ, ਬਿਹਤਰੀਨ, ਮਾਸ਼ਾਅੱਲਾ। ਅੱਛਾ ਜੀ, ਤੁਸੀਂ ਇੱਕ ਮਜ਼ਹਬੀ ਸ਼ਖਸੀਅਤ ਵੀ ਨਜ਼ਰ ਆਉਂਦੇ ਹੋ, ਮਾਸ਼ਾਅੱਲਾ, ਬਾਦਸ਼ਾਹੀ ਆਦਮੀ ਵੀ ਲੱਗਦੇ, ਦਾੜੀ ਵੀ ਤੁਹਾਨੂੰ ਸੁਨਨਤ ਦੇ ਮੁਤਾਬਕ ਰੱਖੀ। ਇਹ ਦੱਸੋ ਕਿ ਜ਼ਿਆਦਾਤਰ ਸਾਡਾ ਮੌਲਵੀ ਪਰੇਸ਼ਾਨ ਕਿਉਂ ਰਹਿੰਦਾ ਹੈ? ਦੇਖੋ ਜੀ, ਅਗਰ ਦੇਖਿਆ ਜਾਏ ਨਾ, ਮੌਲਵੀਆਂ ਦੀ ਪਰੇਸ਼ਾਨੀ ਉਹ ਅੱਲਾਹ ਤੇ ਤਵੱਕਲ ਖਤਮ ਹੋ ਗਿਆ ਮੇਰੀ ਨਜ਼ਰ 'ਚ। ਸਹੀ। ਜਦੋਂ ਅਸੀਂ ਮੌਲਵੀ ਹਜ਼ਰਾਤ ਸਟੇਜ ਤੇ ਖੜੇ ਹੁੰਦੇ ਆ ਨਾ, ਉਦੋਂ ਅਸੀਂ ਤਵੱਕਲ ਬਿਆਨ ਕਰ ਰਹੇ ਹਾਂ ਲੋਕਾਂ ਵਾਸਤੇ, ਨੇਕੀ ਦਾ ਰਸਤਾ ਦੱਸ ਰਹੇ ਹਾਂ ਲੋਕਾਂ ਨੂੰ। ਅੱਛਾ ਚਾਲ ਚਲਨ, ਅੱਛਾ ਬੋਲਣਾ, ਅੱਛਾ ਖਾਣਾ, ਅੱਛਾ ਪਹਿਨਣਾ, ਅਖਲਾਕੀਆਤ, ਇਹ ਸਾਰੀਆਂ ਚੀਜ਼ਾਂ ਉਹ ਉਲਮਾ ਦੇ ਆਪਦੇ ਵਾਸਤੇ ਤੇ ਆਪਦੇ ਘਰ ਵਾਲਿਆਂ ਵਾਸਤੇ ਨਹੀਂ, ਉਹ ਲੋਕਾਂ ਵਾਸਤੇ ਨੇ। ਜਿਹੜੇ ਨੇਕੀ ਦੇ ਕੰਮ ਕਰਨੇ ਲੋਕਾਂ ਕਰਨੇ ਨੇ, ਜਿਹੜਾ ਉਹਨਾਂ ਆਪਣਾ ਕਮਾਣਾ ਹੈ ਉਹਨੂੰ ਹਲਾਲ ਤਰੀਕੇ ਨਾਲ ਕਮਾਣਾ ਹੈ, ਹਰਾਮ ਨਾਲ ਕਮਾਣਾ ਹੈ, ਲੋਕਾਂ ਵਾਸਤੇ ਆ। ਸਾਡੇ ਜਿਹੜੇ ਉਲਮਾ ਨੇ ਉਹਨਾਂ ਦੇ ਕੋਲ ਨਾ ਉਹ ਸਰਿੰਗਾਂ ਮੌਜੂਦ ਨੇ ਜਿਨ੍ਹਾਂ ਜ਼ਰੀਏ ਉਹਨਾਂ ਗੁਜ਼ਰ ਕੇ ਜੰਨਤ ਦੇ ਅੰਦਰ ਜਾਣਾ। ਸਹੀ। ਖਾਲਸ ਚੀਜ਼ ਬਿਆਨ ਨਹੀਂ ਕਰਦੇ। ਠੀਕ। ਅਗਰ ਬਿਆਨ ਕਰਨ ਵੀ ਤੇ ਉਹਦੀ ਇੰਪਲੀਮੈਂਟੇਸ਼ਨ ਉਹਨਾਂ ਦੇ ਆਪਣੇ ਉੱਪਰ ਨਹੀਂ। ਮੈਂ ਅਕਸਰ ਇਹ ਗੱਲ ਕਰਨਾ ਕਿ ਅਸੀਂ ਉਹ ਚੀਜ਼ ਆ ਕੇ ਬਿਆਨ ਕਰਨੇ ਆ ਜਿੰਦੇ ਤੇ ਸਾਡਾ ਅਮਲ ਨਹੀਂ, ਜਦਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਨੂੰ ਦੇਖੀਏ ਤੇ ਅੱਲਾਹ ਦੇ ਰਸੂਲ ਨੇ ਸਾਨੂੰ ਅੱਜ ਤੱਕ ਉਹ ਗੱਲ ਦੱਸੀ ਨਹੀਂ ਜਿੰਨੇ ਤੇ ਅਮਲ ਨਹੀਂ ਕੀਤਾ। ਸੁਭਾਨ ਅੱਲਾਹ। ਦੇਖੋ ਨਾ ਕਿੱਡੀ ਮਿਸਾਲ ਹੈ, ਖੰਦਕ ਖੋਦ ਰਹੇ ਨੇ, ਸਹਾਬੀ ਆਏ, ਆਖੇ ਕਿਆ ਅੱਲਾਹ ਦੇ रसूल बात लंबी हो जाएगी,
ਅੱਲਾ ਦੇ ਰਸੂਲ ਹੁਣ ਤੇ ਭੁੱਖ ਨਾਲ ਬੁਰੇ ਹਾਲਾਤ ਨੇ, ਬਹੁਤ ਮੁਸ਼ਕਲ ਕੰਮ ਹੋ ਗਿਆ ਅੱਲਾਹ ਤੇ ਖਾਣੇ ਦਾ ਕੋਈ ਇੰਤਜ਼ਾਮ ਕੀਤਾ ਜਾਏ। ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਪੁੱਛਿਆ ਕਿੰਨੀ ਕੁ ਭੁੱਖ ਲੱਗੀ ਆ, ਤੇ ਕਹਿਣ ਲੱਗਾ ਵੇਖੋ ਅੱਲਾ ਦੇ ਰਸੂਲ ਨੂੰ ਪੇਟ ਤੇ ਇੱਕ ਪੱਥਰ ਬੰਨਿਆ ਹੈ ਤਾਂ ਕਿ ਮੇਰਾ ਜਿਹੜਾ ਜਿਸਮ ਦਾ ਲੈਵਲ ਹੈ ਉਹ ਬਰਕਰਾਰ ਰਹੇ। और नबी सल्लल्लाहु अलैहि वसल्लम ने खुद उठाया, क्या तू तो एक बन्निया वे मैं दो बन्ने। अल्लाह ਇਹ ਚੀਜ਼ ਦੀ ਕਮੀ ਇੰਦੀ ਵਜ੍ਹਾ ਤੋਂ ਅੱਜ ਦੇ ਸਾਡੇ ਜਿਹੜੇ ਉਲਮਾ ਨੇ ਉਹ ਪਰੇਸ਼ਾਨੀ ਦਾ ਸ਼ਿਕਾਰ ਨੇ। ਸਭ ਤੋਂ ਵੱਡੀ ਇੱਕ ਹੋਰ ਚੀਜ਼ ਉਹ ਵੀ ਮੈਂ ਨਾਲ ਦੱਸਦਾ ਜਾਂ ਉਹ ਮਸਲਾ ਫਿਰ ਉਹ ਬਿਆਨ ਕਰਨਗੇ ਜਿੰਦੇ ਚ ਜਿਹੜਾ ਸਾਹਮਣੇ ਬੰਦਾ ਬੈਠਾ ਨਾ ਉਹਨੂੰ ਤਕਲੀਫ ਨਾ ਆਏ। ਇਹ ਵੀ ਹਰ ਵਕਤ ਜ਼ਿਹਨ ਚ ਰਹਿੰਦਾ ਹੈ ਵੀ ਇਹਨੇ ਤਾਂ ਮਨ ਦਾਣੇ ਦੇਣੇ ਨੇ, ਰੁਪਿਆ ਪੈਸਾ ਦੇਣਾ ਹੈ, ਤੇ ਜੇ ਅਗਰ ਮਸਲਾ ਇਹਦੇ ਖਿਲਾਫ ਚਲਾ ਗਿਆ ਤੇ ਮੇਰੀ ਰੋਜ਼ੀ ਰੋਟੀ ਬੰਦ ਹੋ ਜਾਏਗੀ। ਮੈਂ ਕਹਿੰਦਾ ਸਾਡੇ ਜਿਹੜੇ ਉਲਮਾ ਨੇ ਉਹ ਹੱਥ ਇੰਜ ਨਾ ਕਰਨ, ਉਹ ਹੱਥ ਇੰਜ ਕਰਨ। ਉਹਨਾਂ ਦਾ ਜਿਹੜਾ ਬਿਜ਼ਨਸ ਹੈ, ਤੁਸੀਂ ਸਾਊਦੀਆ ਦੇ ਅੰਦਰ ਚਲੇ ਜਾਓ, ਤੁਹਾਨੂੰ ਮਸਜਿਦ ਨਬੀ ਦੇ ਇਮਾਮ, ਹਰਮ ਦੇ ਇਮਾਮ, ਜਿੰਨੀਆਂ ਵੀ ਮਸਜਿਦਾਂ ਉਹਨਾਂ ਦੇ ਇਮਾਮ ਡੋਨੇਟ ਕਰਦੇ ਨਜ਼ਰ ਆਣਗੇ, ਮੰਗਦੇ ਨਜ਼ਰ ਨਹੀਂ ਆਣਗੇ। ਉਹ ਲੋਕ ਖੁਦ ਲੋਕਾਂ ਨੂੰ ਦਿੰਦੇ ਨੇ। ਉਹਦੀ ਵਜ੍ਹਾ ਕੀ ਹੈ? ਉਹਨਾਂ ਦੇ ਬਿਜ਼ਨਸ ਵੱਡੇ ਵੱਡੇ ਨੇ। ਅਸੀਂ ਲੋਕ ਇਹ ਹਦੀਸ ਜ਼ਰੂਰ ਦੱਸਦੇ ਆ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਇਰਸ਼ਾਦ ਫਰਮਾਇਆ ਕਿ ਜਿਹੜੀ ਤਜਾਰਤ ਹੈ ਉਹਦੇ ਚ ਇਨਸਾਨ ਨੂੰ 90% ਫਾਇਦਾ ਹੈ, ਲੇਕਿਨ ਅਸੀਂ ਇਹਦੇ ਤੇ ਅਮਲ ਨਹੀਂ ਕਰਦੇ, ਲੋਕਾਂ ਨੂੰ ਦੱਸਦੇ ਆ। ਖੁਦ ਅਮਲ ਕਰੀਏ, ਸਾਡੇ ਬਿਜ਼ਨਸ ਹੋਣ, ਸਾਨੂੰ ਕਿਸੇ ਵੱਲ ਦੇਖਣਾ ਨਾ ਪਏ। ਇੱਕ ਪਿੰਡ ਹੈ ਸਾਡੇ ਕਰੀਬ ਹੀ ਆਪਣਾ ਇੱਥੋਂ ਕੋਈ 50 ਕਿਲੋਮੀਟਰ, ਤੇ ਮੈਂ ਉੱਥੇ ਗਿਆ ਤੇ ਉਸ ਪਿੰਡ ਦਾ ਜਿਹੜਾ ਮਸਜਿਦ ਦਾ ਇਮਾਮ ਹੈ, ਪਿੰਡ ਦਾ ਨੰਬਰਦਾਰ ਸਰਦਾਰ ਹੈ, ਔਰ ਬਕਾਇਦਾ ਉਹਦਾ ਡੇਰਾ ਹੈ। ਕਿਆ ਬਾਤ। ਔਰ ਉਹ ਲੋਕਾਂ ਨੂੰ ਆਪਦੀਆਂ ਜਗ੍ਹਾ 'ਚ ਬਿਠਾ ਰਿਹਾ ਹੈ, ਲੋਕਾਂ ਨੂੰ ਖਵਾ ਰਿਹਾ ਹੈ, ਪਿਆ ਰਿਹਾ ਹੈ। ਮਸਜਿਦ ਬੜੀ ਪਿਆਰੀ ਬਣਾਈ ਹੈ, ਸੁਭਾਨ ਅੱਲਾਹ। ਔਰ ਉਹਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਸਟ੍ਰੈਸ ਦਾ ਸ਼ਿਕਾਰ ਹੀ ਨਹੀਂ ਕਿ ਮੇਰੇ ਕਿਸੇ ਪਾਸ ਦਾਣੇ ਬੰਦ ਹੋ ਜਾਣਗੇ, ਰੋਜ਼ੀ ਰੋਟੀ ਬੰਦ ਹੋ ਜਾਏ। ਇਹ ਚੀਜ਼ ਹੈ ਜਿਹੜੀ ਸਾਡੇ ਉਲਮਾ ਦੇ ਅੰਦਰ ਕਰਨੀ। ਮੈਂ ਇਹ ਕਹਾਂ ਵਾਹ ਜੀ ਵਾਹ, ਬਿਲਕੁਲ ਸਹੀ ਹੈ। ਇਹਦੇ ਨਾਲ ਦਾ ਹੀ ਮਿਲਦਾ ਜੁਲਦਾ ਇੱਕ ਸਵਾਲ ਹੈ ਇਸੇ ਚੀਜ਼ ਦੇ ਕਿ ਮੈਂ ਅਕਸਰ ਵੇਖਿਆ ਹੈ ਫਿਰ ਉਹੀ ਚੀਜ਼ ਕਿ ਮੌਲਵੀ ਸਾਡਾ ਪਰੇਸ਼ਾਨ ਹੈ। ਉਹਦੀ ਵਜ੍ਹਾ ਕੀ ਹੈ? ਵਜ੍ਹਾ ਹੈ ਕਿ ਦੀਨਦਾਰ ਹੈ ਤੇ ਉਹ ਕਾਰੋਬਾਰੀ ਨਹੀਂ, ਕਾਰੋਬਾਰੀ ਹੈ ਤੇ ਦੀਨਦਾਰ ਨਹੀਂ। ਫਿਰ ਇਹ ਵੀ ਚੀਜ਼ਾਂ ਆਈਆਂ ਨੇ, ਹਾਲਾਂਕਿ ਦੋਵੇਂ ਚੀਜ਼ਾਂ ਲੈ ਕੇ ਚੱਲਣੀਆਂ ਨੇ। ਹਾਂ ਬਿਲਕੁਲ। ਮੈਂ ਅਕਸਰ ਇਹ ਚੀਜ਼ ਵੇਖੀ ਤੇ ਮੇਰਾ ਸੀਨਾ ਵੀ ਪਾੜ ਜਾਂਦਾ। ਉਹ ਮਰੋ ਇਹ ਜ਼ਰੂਰ ਦੱਸਦੇ ਨੇ ਮੌਲਵੀ ਸਰਕਾਰ ਯਤੀਮ ਸਨ, ਮੰਨ ਲਿਆ ਹੈ ਨੇ, ਕੋਈ ਸ਼ੱਕ ਨਹੀਂ। ਸਰਕਾਰ ਗਰੀਬ ਸਨ, ਮੰਨ ਲਿਆ ਹੈ ਨੇ, ਪਰ ਇਹ ਵੀ ਤਾਂ ਦੱਸੋ ਨਾ ਸਰਕਾਰ ਨੇ 100 ਊਂਠ ਵੀ ਇੱਕ ਜਗ੍ਹਾ ਜ਼ਿਬਾ ਕੀਤਾ ਹੈ। ਬਿਲਕੁਲ। ਉਹ 100 ਊਂਠ ਲੈ ਸਕਦਾ ਜੇ ਕੋਈ ਇਸ ਦੌਰ 'ਚ ਵੀ ਬੰਦਾ ਨਹੀਂ ਲੈ ਸਕਦਾ। ਇਹ ਨਹੀਂ ਦੱਸਦੇ ਕਿ ਅਸੀਂ ਸਰਕਾਰ ਤਾਜਰ ਕਿਹਦੇ ਵਾਲਾ ਸਨ। ਬਿਲਕੁਲ। ਸਭ ਤੋਂ ਪਹਿਲੇ ਤਜਾਰਤ ਸ਼ੁਰੂ ਕੀਤੀ ਹੈ ਮਾਂ ਖਤੀਜਾ ਕੁਬਰਾ, ਉਹਨਾਂ ਦੀ ਤਜਾਰਤ ਸ਼ੁਰੂ ਕੀਤੀ ਤੇ ਨਾਮ ਪੈਦਾ ਕੀਤਾ ਉਹਦੇ ਅੰਦਰ। ਕੀ ਬਾਤ। ਔਰ ਇੱਕ ਅੱਛੇ ਤਾਜਰ ਤੋਂ ਮਸ਼ਹੂਰ ਹੋਏ, ਔਰ ਫਿਰ ਐਸੇ ਤਾਜਰ ਜਿਨ੍ਹਾਂ ਦੀ ਇਮਾਨਦਾਰੀ ਕਾਫਰ ਮੰਨਦੇ ਸਨ। ਕੈਸੀ ਉਹ ਜ਼ਹਾਨਤ ਦੇ ਨਾਲ, ਫਹਿਮੋ ਫਰਾਸਤ ਨਾਲ ਬਿਲਕੁਲ ਤਜਾਰਤ ਕਰਦੇ ਸਨ। ਸਹਾਬਾ ਦੀ ਜ਼ਿੰਦਗੀਆਂ ਨੂੰ ਦੇਖ ਲਓ, ਸਾਰੇ ਤਾਜਰ ਸਨ। ਅਸੀਂ ਲੋਕ ਇਸ ਚੀਜ਼ ਨੂੰ, ਮੈਂ ਪਹਿਲੀ ਗੱਲ ਕਰ ਚੁੱਕਿਆ ਕਿ ਅਸੀਂ ਤਜਾਰਤ ਦਾ ਦੱਸਨੇ ਜ਼ਰੂਰ ਹਾਂ, ਲੇਕਿਨ ਅਸੀਂ ਕਰਦੇ ਨਹੀਂ। ਸਾਨੂੰ ਖੌਫ ਹੈ, ਡਰ ਹੈ, ਪਤਾ ਨਹੀਂ ਕਰਾਂਗੇ ਤੇ ਕੀ। ਹਾਲਾਂਕਿ ਕਰੀਏ ਤੇ ਅੱਲਾਹ ਤਾਲਾ ਨੇ ਇਹਦੇ 'ਚ ਬਰਕਤਾਂ ਰੱਖੀਆਂ। ਸੁਭਾਨ ਅੱਲਾਹ। ਜਦੋਂ ਬਰਕਤ ਅਸੀਂ ਇਹ ਕੰਮ ਕਰਾਂਗੇ, ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਜ਼ੁਬਾਨ ਤੋਂ ਜਿਹੜਾ ਲਫ਼ਜ਼ ਨਿਕਲ ਗਿਆ ਉਹ ਕਦੀ ਝੂਠਾ ਨਹੀਂ ਹੋ ਸਕਦਾ, ਸਾਰੀ ਕਾਇਨਾਤ ਝੂਠੀ ਹੋ ਸਕਦੀ। ਜਦੋਂ ਅਸੀਂ ਬਿਜ਼ਨਸ ਕਰਾਂਗੇ, ਆਪਦੇ ਆਪ ਨੂੰ ਸਟੈਂਡ ਕਰਾਂਗੇ, ਔਰ ਇਨਸ਼ਾਅੱਲਾ ਬਰਕਤਾਂ ਸਾਡੇ ਕੋਲ ਸਾਰੀਆਂ ਬਰਕਤਾਂ ਸਮੇਟਾਂਗੇ ਇਨਸ਼ਾਅੱਲਾ ਤਾਲਾ। ਸਹੀ, ਬਿਹਤਰੀਨ ਹੈ ਮਾਸ਼ਾਅੱਲਾ। ਤੇ ਬਰਕਤਾਂ ਜਿਹੜੀਆਂ ਨੇ ਉਹ ਕਾਰੋਬਾਰ 'ਚ ਨੇ, ਬਿਜ਼ਨਸ 'ਚ ਨੇ। ਤੇ ਕਿਆ ਮਦਾਰਸ 'ਚ ਇਹ ਚੀਜ਼ਾਂ ਸਿਖਾਉਣ ਦੀ ਨਹੀਂ ਲੋੜ ਹੈ? ਮੈਂ ਅਕਸਰ ਵੇਖਿਆ ਤੇ ਸੁਣਿਆ ਕੰਨੀ ਇੰਜ ਕਿ ਯਾਰ ਸਾਨੂੰ ਤਾਂ ਸਿਰਫ ਕੁਰਾਨ ਆਉਂਦਾ ਜੀ, ਹੋਰ ਕੁਛ ਨਹੀਂ ਜੀ। ਦੇਖੋ ਸਹਾਬਾ ਕੀ ਰਹਿ ਜਾਂਦਾ, ਨਬੀ ਸੱਲੱਲਾਹੁ ਅਲੈहि ਵਸੱਲਮ ਕੋਲੋਂ ਜਦੋਂ ਜਾਂਦੇ ਮਸਜਿਦ ਨਬੀ ਦੇ ਅੰਦਰ ਕੁਰਾਨ ਪਾਕ ਸਿੱਖਦੇ, ਔਰ ਉਸ ਤੋਂ ਬਾਅਦ ਉਹ ਸਹਾਬਾ ਚੂੰਕਿ ਜੰਗਜੂ ਸਨ, ਉਹਨਾਂ ਸਹਾਬਾ ਨੂੰ ਅੱਲਾ ਦੇ ਰਸੂਲ ਨੇ ਤੀਰਅੰਦਾਜ਼ੀ ਸਿਖਾਈ, ਘੋੜਸਵਾਰੀ ਸਿਖਾਈ। ਠੀਕ ਹੈ। ਔਰ ਬਲਕਿ ਮੈਂ ਤੇ ਰਿਵਾਇਤ ਦੇ ਅੰਦਰ ਪੜ੍ਹ ਰਿਹਾ ਸੀ, ਇੱਕ ਸਹਾਬੀ ਆਇਆ, ਅੱਲਾ ਦੇ ਰਸੂਲ ਮੇਰੇ ਵਾਸਤੇ ਦੁਆ ਕਰ ਦਿਓ ਜਾਂ ਮੈਨੂੰ ਕੁਝ ਖਾਣ ਪੀਣ ਨੂੰ ਦੇ ਦਿਓ, ਮੇਰੇ ਕੋਲ ਕੁਝ ਨਹੀਂ, ਘਰ ਦੇ ਹਾਲਾਤ ਠੀਕ ਨਹੀਂ। ਤੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਉਹ ਇੱਕ ਕੁਲਹਾੜੀ ਮੰਗਵਾਈ, ਕੁਲਹਾੜੀ ਉਹਨੂੰ ਦਿੱਤੀ, ਜਾ ਫਲਾਂ ਜਗ੍ਹਾ ਤੋਂ ਲੱਕੜੀਆਂ ਕੱਟ, ਉਹਨੂੰ ਜਾ ਕੇ ਬਾਜ਼ਾਰ 'ਚ ਵੇਚ। ਉਹ ਲੱਕੜੀਆਂ ਕੱਟੀਆਂ, ਤਜਾਰਤ ਹੈ ਨਾ, ਆਪਣੇ ਹੱਥ ਨਾਲ ਮਿਹਨਤ ਕੀਤੀ। ਔਰ ਫਿਰ ਇਹ ਵੀ ਕਿਹਾ ਗਿਆ ਅਲ-ਕਾਸਿਬ ਹਬੀਬੁल्लाह, ਅੱਲਾਹ ਮਿਹਨਤ ਕਰਨ ਵਾਲਾ ਰੱਬ ਦਾ ਦੋਸਤ ਹੈ। ਦੇਖੋ ਵੈਸੇ ਹਬੀਬੁल्लाह ਹਜ਼ਰਤ ਇਬਰਾਹੀਮ ਖਲੀਲੁल्लाह ਨੇ। ਹਾਂ ਬਿਲਕੁਲ ਜੀ। ਲੇਕਿਨ ਇੱਧਰ ਵੇਖੋ ਤੁਸੀਂ ਕੈਸਾ ਕੰਮ ਹੈ। ਹਾਂਜੀ। ਔਰ ਸਾਡੇ ਜਿਹੜੇ ਮਦਾਰਸ ਦੇ ਅੰਦਰ ਸਾਡੇ ਜਿਹੜੇ ਬੱਚੇ ਨੇ ਇਸ ਵਕਤ ਸਭ ਤੋਂ ਜ਼ਿਆਦਾ ਉਹਨਾਂ ਨੂੰ ਸਿਖਾਉਣ ਦੀ ਜ਼ਰੂਰਤ ਹੈ। ਬਿਲਕੁਲ। ਉਹਨਾਂ ਦਾ ਟਾਰਗੇਟ ਕੀ ਹੈ ਜੀ? ਤੁਸੀਂ ਹਿਫਜ਼ ਕਰ ਲਓ, ਦੀਨ ਦਾ ਪੜ੍ਹ ਲਓ, ਫਿਰ ਕੋਈ ਮਸਜਿਦ। ਹਾਂ ਤੁਸੀਂ ਇੱਕ ਬੰਦਾ ਜਿਹੜਾ
ਹਿਫਜ਼ ਕਰਕੇ ਆਇਆ ਹੈ, ਮਦਰਸੇ ਦਾ ਫਾਰਿਗ ਹੈ, ਆ ਕੇ ਉਹ ਤਬਲੀਗ ਸ਼ੁਰੂ ਕਰੇਗਾ। ਮੇਰਾ ਖਿਆਲ ਉਹਦੀ ਗੱਲ ਜਿਹੜੀ ਇੰਨੀ ਇਫੈਕਟਿਵ ਨਹੀਂ ਹੋਏਗੀ। ਉਹਦੀ ਵਜ੍ਹਾ ਕੀ ਹੈ? ਇੱਕ ਬੰਦਾ ਜਿਹਦਾ ਸਟੇਟਸ ਬਹੁਤ ਅੱਛਾ ਹੈ, ਸਟੇਟਸ ਤੋਂ ਕੀ ਮੁਰਾਦ ਹੈ? ਮੈਂ ਸਟੇਟਸ ਜਿਹੜਾ ਦੁਨਿਆਵੀ ਲੋਕ ਕਹਿੰਦੇ ਨੇ ਉਹ ਨਹੀਂ, ਇੱਕ ਬੰਦਾ ਬਿਜ਼ਨਸਮੈਨ ਹੈ। ਬਿਜ਼ਨਸਮੈਨ ਵੇਖੋ ਨਾ, ਅੱਲਾਹ ਦੇ ਰਸੂਲ ਮਸਜਿਦ ਨਬੀ ਦੇ ਅੰਦਰ ਮੌਜੂਦ ਨੇ ਸੱਲੱਲਾਹੁ ਅਲੈहि ਵਸੱਲਮ, ਤੇ ਸੈਯਦਨਾ ਉਸਮਾਨ ਲੈ ਕੇ ਆਏ, ਸੋਨੇ ਦੇ ਸਿੱਕੇ ਲਿਆਏ, ਕਿਹੜਾ ਮਾਲ ਲੈ ਉਹ ਇਸ ਤਰ੍ਹਾਂ ਉਛਾਲ ਕੇ ਸਹਾਬਾ ਨੂੰ ਦਿਖਾਇਆ। ਬਿਲਕੁਲ ਸਰਕਾਰ। और फिर की इरशाद फरमाया कि उस्मान आज तो बाद कोई अमल ना करे, उस्मान फिर जन्ना, अल्लाह उस्मान जन्नती है। और अगर ਅਸੀਂ ਬਿਜ਼ਨਸ ਕਰੀਏ, ਆਪਣੇ ਪਾਉਂ ਤੇ ਆਪਣੇ ਕਦਮਾਂ ਤੇ ਖੜੇ ਹੋਈਏ, ਫਿਰ ਜਦੋਂ ਆ ਕੇ ਅਸੀਂ ਤਬਲੀਗ ਕਰਾਂਗੇ, ਜਿਹਾਦ ਕਰਾਂਗੇ, ਜਦੋਂ ਲੋਕਾਂ ਨੂੰ ਦੱਸਾਂਗੇ, ਸਾਡੀ ਗੱਲ ਜ਼ਿਆਦਾ ਬਾਸਰ ਹੋਏ। ਸੁਭਾਨ ਅੱਲਾਹ। ਅਗਰ ਅਸੀਂ ਇਹ ਕੰਮ ਨਹੀਂ ਕਰਾਂਗੇ, ਸਾਡੀ ਇਹ ਗੱਲ ਉਹਨਾਂ ਅਸਰ ਨਹੀਂ ਕਰੇਗੀ। ਇਹ ਵਜ੍ਹਾ ਸਾਡੇ ਮੁਆਸ਼ਰੇ ਦੇ ਅੰਦਰ ਕੁਝ ਵਿਗਾੜ ਗਈ। ਸਹੀ, ਯਾਨੀ ਅਸੀਂ ਜੇ ਇੰਜ ਹੀ ਰਹੇ ਤਾਂ ਫਿਰ ਤਾਂ ਗੱਲ 'ਚ ਵੀ ਕੋਈ ਵਜ਼ਨ ਨਹੀਂ, ਕੋਈ ਵਜ਼ਨ ਨਹੀਂ। ਜਦੋਂ ਅਸੀਂ ਇੰਜ ਕਰਾਂਗੇ ਨਾ, ਹੱਥ ਸਾਡਾ ਇਹ ਹੋਏਗਾ, ਇੱਥੇ ਆਏਗਾ, ਤੇ ਫਿਰ ਸਾਡੀ ਗੱਲ ਦਾ ਵਜ਼ਨ ਹੈ। ਮੈਂ ਕੱਲ ਹਦੀਸ ਪੜ੍ਹੀ ਜੇ ਕਿ ਐਸ ਹੱਥ ਨਾਲੋਂ ਇਹ ਹੱਥ ਚੰਗਾ ਹੈ। ਬਿਲਕੁਲ ਹੈ। ਸਾਡੇ ਮੁਲਕ ਦਾ ਹਈਏ ਤੱਕ ਇਹ ਹੀ ਹੱਥ ਹੈ, ਨਾ ਕੋਈ ਸਾਡੀ ਵੈਲਿਊ ਹੋਵੇ। ਬਿਲਕੁਲ ਹੈ। ਸਾਨੂੰ ਮਤਲਬ ਬਾਹਰ ਦੇ ਮੁਲਕਾਂ 'ਚ ਹੋ ਰਿਹਾ ਕੀ ਸਮਝਿਆ ਜਾਂਦਾ, ਕਿਹੜੀ ਮਖਲੂਕ ਆ ਗਈ। ਹਾਂਜੀ, ਤੇ ਉਹਨਾਂ ਨੂੰ ਪੱਕਾ ਹੁੰਦਾ ਪਾਕਿਸਤਾਨੀ, ਅੱਛਾ ਇਹ ਹਾਂ ਬਿਲਕੁਲ, ਉਹ ਪਹਿਲੇ ਪਤਾ ਚੱਲ ਜਾਂਦਾ ਨਾ ਆਹੋ ਕਿ ਇਹ ਹੀ ਆ। ਹਾਂਜੀ, ਇਹ ਤੋਂ ਬਾਅਦ ਤੇ ਚਲੋ ਅੱਲਾਹ ਪਾਕ ਤੁਹਾਡੀ ਖੈਰ ਕਰੇ। ਇਹ ਦੱਸੋ ਜਨਾਬੇ ਅਲੀ ਕਿ ਇਹ ਤੇ ਗੱਲ ਹੋ ਗਈ, ਸਾਨੂੰ ਵਾਕਈ ਆਉਣਾ ਪਏਗਾ ਕਾਰੋਬਾਰ ਵੱਲ। ਬਿਲਕੁਲ ਜੀ, ਆਪਣੇ ਬੱਚਿਆਂ ਨੂੰ ਸਿਖਾਉਣਾ ਪਏਗਾ। ਤੇ ਬਲਕਿ ਮੈਨੂੰ ਉਹ ਗੱਲ ਯਾਦ ਆ ਗਈ ਕਿ ਸਹਾਬਾ ਕਰਾਮ ਦਾ ਜਿਹੜਾ ਤੁਸੀਂ ਵਾਕਿਆ ਦੱਸਿਆ ਲੱਕੜੀਆਂ ਕੱਟਣ ਵਾਲਾ, ਇਹ ਅਸੀਂ ਇਸ ਦੌਰ 'ਚ ਦੇ ਅੱਜ ਕੱਲ ਜਿਹੜਾ ਬਿਜ਼ਨਸ ਪਲਾਨ ਹੈ ਉਹਦੇ 'ਚ ਅਗਰ ਇਹਨੂੰ ਪਾਈਏ ਤੇ ਇਹਨੂੰ ਐਂਟਰਪ੍ਰੈਨਿਓਰਸ਼ਿਪ ਕਹਿੰਦੇ ਕਿ ਕਿਸੇ ਮਸਲੇ ਦਾ ਹੱਲ ਕੱਢਣਾ। ਬਿਲਕੁਲ, ਯਾਨੀ ਉਹਨਾਂ ਨੇ ਲੱਕੜੀਆਂ ਕੱਟੀਆਂ ਤੇ ਜਾ ਕੇ ਬਾਜ਼ਾਰ ਵੇਚੀਆਂ, ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਮਸਲੇ ਦਾ ਹੱਲ ਕੱਢਿਆ, ਕੱਟੀਆਂ ਕਟਾਈਆਂ ਲੱਕੜੀਆਂ ਲਵਾ। ਆਪਦੀ ਜ਼ਰੂਰਤ ਵੀ ਪੂਰੀ ਹੋਈ, ਐਂਟਰਪ੍ਰੈਨਿਓਰਸ਼ਿਪ ਵੇਖੋ ਉੱਥੋਂ ਹੀ ਸ਼ੁਰੂ ਹੋ ਗਈ। ਹਾਂਜੀ, ਸੁਭਾਨ ਅੱਲਾਹ। ਅੱਛਾ ਜੀ, ਇਹ ਦੱਸੋ ਕਿ ਹੁਣ ਤੁਹਾਡੀ ਜ਼ਿੰਦਗੀ ਦਾ ਮਕਸਦ ਹਯਾਤ ਕੀ ਹੈ? ਦੇਖੋ ਜੀ, ਮੇਰੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਨਾ, ਉਹ ਮੇਰੇ ਏਰੀਏ ਦੇ ਨਾਲ ਹੀ ਜ਼ਿਆਦਾ ਮੁਨਸਲਿਕ ਹੈ। ਉਹਦੀ ਵਜ੍ਹਾ ਆ, ਜਦੋਂ ਮੈਂ ਦੇਖਣਾ ਬਾਹਰ ਨਿਕਲਣਾ ਤੇ ਮੈਨੂੰ ਬੱਚੇ ਮਜ਼ਦੂਰੀ ਕਰਦੇ ਨਜ਼ਰ ਆਉਂਦੇ ਨੇ। ਅੱਲਾਹ। ਮੈਂ ਜਦੋਂ ਬੱਠਿਆਂ ਨੂੰ ਵੇਖਣਾ, ਉੱਥੇ ਬੱਚੇ ਇੱਟਾਂ ਕੱਢਦੇ ਨਜ਼ਰ ਆਉਂਦੇ ਨੇ। ਫਿਰ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਹੱਥ ਦੇ ਅੰਦਰ ਸਪਾਰਾ ਹੋਣਾ ਚਾਹੀਦਾ, ਕਲਮ ਹੋਣਾ ਚਾਹੀਦਾ, ਕਾਪੀ ਹੋਣੀ ਚਾਹੀਦੀ, ਉਹਨਾਂ ਦੇ ਉਹ ਬੱਚਿਆਂ ਦੇ ਹੱਥ ਵਿੱਚ ਰੰਬੇ ਨਜ਼ਰ ਆਉਂਦੇ ਨੇ, ਕੁਲਹਾੜੀ ਨਜ਼ਰ ਆਉਂਦੀ, ਕਈ ਨਜ਼ਰ ਆਉਂਦੀ। ਮੈਂ ਕਹਿੰਦਾ ਕਿ ਇਹ ਜਿਹੜੀ ਚਾਈਲਡ ਲੇਬਰ ਹੈ ਇਸ ਪੂਰੇ ਏਰੀਏ ਦੇ ਅੰਦਰੋਂ ਔਰ ਫਿਰ ਪੂਰੇ ਮੁਲਕ ਦੇ ਅੰਦਰੋਂ ਖਤਮ ਹੋਣੀ ਚਾਹੀਦੀ ਹੈ। ਜੁਰਮ ਹੈ। ਹਾਂਜੀ, ਜੁਰਮ ਹੈ ਬਿਲकुल। और किते भी नहीं कहा गया कि अपने बच्चों को मेहनत मजदूरियां करवाओ, बल्कि ये कहा गया कि इन्हां दी तालीम वालदैन ते फर्ज है। इन्हां नूं एजुकेट करना है वालदैन, साडे वालदैन। और साडे पिंड दा एक होर भी थोड़ा जिहा रूल गलत मैनूं लगदा है कि जिहड़े अब्बा जी ने, जिहड़े वडेरे ने, वो खुद मेहनत नहीं करदे। वो मेहनत नहीं करदे, आराम सूना बैठे ने, औलाद जांदी है, वो कमा के लिया के देंदी है, अब्बा जी इंजॉय करदे ने, औलाद भी खांदी, मौजा मार रहे ने। और बेटी नूं पढ़ाना नहीं दा, बेटी नूं स्कूल नहीं भेजना। अच्छा, ते बेटी मजदूरी करन जाएगी। अल्लाह। अच्छा, बेटी मजदूरी करन जाएगी, पढ़ाना नहीं। जे पूछिए जी बच्चों नूं पढ़ाउंदे जी, बच्चों नूं पढ़ावांगा, आप उधरियां हो जाणगीਆਂ, ਇਹਨਾਂ ਸਾਡੀ ਗੱਲ ਨਹੀਂ ਸੁਣਨੀ, ਆਪਦੀਆਂ ਮਰਜ਼ੀਆਂ ਕਰਨਗੀ। ਅੱਛਾ, ਇਸ ਤਰ੍ਹਾਂ ਦੇ ਵਿਊਜ਼ ਨੇ ਲੋਕਾਂ ਦੇ ਇਹਨਾਂ ਪਿੰਡਾਂ ਦੇ। और मैं चाहना कि बच्चियां दी तालीम भी लाजम होए, हर बच्ची स्कूल जाए, हर बच्चा जाए, बल्कि पूरे पाकिस्तान दे अंदर ਜਿਹੜੀ ਚਾਈਲਡ ਲੇਬਰ ਹੈ ਇਹਨੂੰ ਖਤਮ ਕੀਤਾ ਜਾਏ। ਇਹ ਗੱਲਾਂ ਦੀ ਹੱਦ ਤੱਕ ਹੈ ਔਰ ਮੇਰੀ ਕੋਸ਼ਿਸ਼ ਹੈ, ਮੈਂ ਇਹਦੇ ਬਾਰੇ ਰਿਸਰਚ ਵੀ ਕਰ ਰਿਹਾ, ਮੈਂ ਕੋਸ਼ਿਸ਼ ਵੀ ਕਰ ਰਿਹਾ ਵਾਲਿदैन ਦੀ ਜਿਹੜੀ ਕਾਉਂਸਲਿੰਗ ਵੀ ਹੋਏ ਔਰ ਬੱਚਿਆਂ ਨੂੰ ਆਪਣੇ ਸਕੂਲਾਂ ਦੇ ਅੰਦਰ ਭੇਜਣ। ਅੱਲਾਹੁ ਅਕਬਰ। ਤੇ ਇਹ ਤੁਹਾਡੀ ਗੱਲ ਤੋਂ ਇਹ ਸਾਬਤ ਹੋਇਆ ਕਿ ਵਾਲਿदैन ਖੁਦ ਆਪਣੀ ਬੱਚੀਆਂ ਨੂੰ ਜ਼ਿਹਨੀ ਗੁਲਾਮੀ 'ਚ ਮੁਬਤਲਾ ਕਰਨ ਡਏ। ਹਾਂ ਬਿਲਕੁਲ ਇਸ ਤਰ੍ਹਾਂ ਕਿ ਭਾਈ ਇਹ ਆਪਣੇ ਆਪ ਜੋਗੀਆਂ ਹੋਣ, ਇਹਨਾਂ ਗੱਲ ਕਰਨ ਜੋਗੀਆਂ ਨਾ ਹੋਣ। ਹਾਂਜੀ, ਇਸੇ ਵਜ੍ਹਾ ਤੋਂ ਸ਼ਾਇਦ ਪੰਜਾਬ ਦੀ ਬੇਟੀ ਦੱਬੀ ਰਹਿੰਦੀ ਹੈ ਜ਼ਿਆਦਾਤਰ, ਉਫ ਨਹੀਂ ਕਰਦੀ। ਕੁਛ ਅਸੀਂ ਤੁਰਨ ਲੱਗੇ ਆਨੇ ਆ, ਇਸ ਘਰੋਂ ਤੇਰਾ ਉਹ ਡੋਲੀ ਚੱਲੀ, ਉਧਰੋਂ ਜਨਾਜ਼ਾ ਹੀ ਆਵੇ, ਇਸੇ ਚੱਕਰ 'ਚ ਹੀ ਰਹਿੰਦੀ, ਇਸੇ ਚੱਕਰ 'ਚ ਵਿਚਾਰੀ ਤੇ ਸਹਿ ਜਾਂਦੀ। ਅੱਲਾਹ। ਹਾਲਾਂਕਿ ਇਸਲਾਮ ਨੇ ਬੇਟੀ ਨੂੰ ਤੇ ਹੱਕ ਦਿੱਤੇ ਨੇ, ਪੂਰੇ ਹੱਕ ਦਿੱਤੇ ਨੇ। ਇਸਲਾਮ ਵਾਹਿਦ ਦੀਨ ਹੈ ਜਿਨੇ ਆ ਕੇ ਔਰਤ ਦੇ ਹਕੂਕ ਦਿੱਤੇ, ਔਰਤ ਨੂੰ ਇੱਜ਼ਤ ਦਿੱਤੀ, ਉਸ ਲੈਵਲ ਦੀ ਦਿੱਤੀ ਹੈ ਕਿ ਸੁਭਾਨ ਅੱਲਾਹ। ਯੂਰਪ 'ਚ ਅੱਜ ਵੀ ਵੇਖ ਲਓ, ਔਰਤ ਜ਼ਲੀਲ ਵੀ ਹੈ ਤੇ ਰੁਸਵਾ ਵੀ। ਬਿਲਕੁਲ ਠੀਕ ਹੈ। ਤੇ ਸਾਡੇ ਇੱਥੇ ਕੋਈ ਬੀਬੀ ਆਈ ਹੈ, ਅਸੀਂ ਦੋਵਾਂ ਹੁਣੇ ਉੱਠ ਪੈਣਾ ਕਿ ਭਾਈ ਕੋਈ ਖਤੂਨ ਆ ਗਈ, ਬਾਜੀ ਬਵੋ। ਬਿਲਕੁਲ ਇਸ ਤਰ੍ਹਾਂ ਉੱਥੇ ਜਿਹੜਾ ਬੈਠਾ ਬਈ, ਬਿਲਕੁਲ ਕੋਈ ਪਰਵਾਹ ਨਹੀਂ।
ਉਹ ਵੀ ਵੈਲਿਊਜ਼ ਨਹੀਂ ਹੈ ਨੇ ਹੂੰ। ਬਿਲਕੁਲ। ਲੇਕਿਨ ਵੇਖੋ ਉਹੀ ਨਾ ਕਿ ਇਸਲਾਮ ਦੀ ਨਜ਼ਰ 'ਚ ਔਰਤ ਨੇ ਮਤਲਬ ਮਰਦ ਨੂੰ ਇੱਜ਼ਤ ਕਮਾਣੀ ਪੈਂਦੀ ਹੈ, ਔਰਤ ਨੂੰ ਅੱਲਾ ਨੇ ਦੇ ਕੇ ਅੱਲਾ ਨੇ ਦਿੱਤੀ। ਦੇ ਕੇ ਭੇਜੀ। ਇਸਲਾਮ ਨੇ ਦਿੱਤੀ ਇੱਜ਼ਤ ਬਿਲਕੁਲ ਇਸੇ ਤਰ੍ਹਾਂ। ਚਲੋ ਬਿਹਤਰੀਨ ਹੋ ਗਿਆ। ਤੇ ਜਨਾਬੇ ਵਾਲੀ ਇਹ ਹੁਣ ਮੈਂ ਚਾਹਾਂਗਾ ਕਿ ਸਾਨੂੰ ਆਖਰੀ ਚੀਜ਼ ਦੱਸੋ ਕਿ ਆਉਣ ਵਾਲੇ 10 ਸਾਲਾਂ 'ਚ ਤੁਸੀਂ ਖੁਦ ਨੂੰ ਕਿੱਥੇ ਵੇਖਦੇ ਹੋ? ਜੀ ਆਉਣ ਵਾਲੇ ਜਿਹੜੇ 10 ਸਾਲ ਨੇ ਔਰ ਮੈਂ ਪੂਰਾ ਉਮੀਦ ਹਾਂ ਕਿ ਇਨਸ਼ਾਅੱਲਾ ਮੈਂ ਆਪਣੇ ਇਸ ਮਕਸਦ ਦੇ ਅੰਦਰ ਕਾਫੀ ਹੱਦ ਤੱਕ ਮੈਂ ਕਾਮਯਾਬ ਹੋ ਜਾਵਾਂਗਾ ਇਨਸ਼ਾਅੱਲਾ। ਮੇਰੇ ਜਿਹੜੇ ਬੱਚੇ ਨੇ ਉਹ ਜਿਨ੍ਹਾਂ ਨੂੰ ਮੈਂ ਮਿਸ਼ਨ ਬਣਾਇਆ ਕਿ ਇੰਪਾਵਰ ਕਰਨਾ ਹੈ, ਸਹੀ, ਉਹ ਮੇਰੇ ਬਾਜ਼ੂ ਬਣਨਗੇ। ਮੇਰੇ ਜਿਹੜੇ ਸ਼ਾਗਿਰਦ ਨੇ, ਮੇਰੇ ਜਿਹੜੇ ਕਰੀਬ ਲੈਣ ਵਾਲੇ ਲੋਕ ਨੇ, ਮੇਰੇ ਜਿਹੜੇ ਦੋਸਤ ਨੇ, ਉਹ ਮੇਰੇ ਬਾਜ਼ੂ ਬਣਨਗੇ ਔਰ ਇੱਕ ਟੀਮ ਬਣੇਗੀ। ਔਰ ਇਹ ਟੀਮ ਜਦੋਂ ਮੇਰੇ ਨਾਲ ਅਟੈਚ ਹੋਏਗੀ ਔਰ ਆਉਣ ਵਾਲੇ 10 ਸਾਲਾਂ 'ਚ ਜ਼ਿਆਦਾ ਨਹੀਂ ਤੇ ਆਪਣੇ ਅਰਾਊਂਡ ਆਪਣੇ ਵਿਲੇਜ ਤੇ 1 2 4 ਜਿਹੜੇ ਨਾਲ ਦੇ ਗਾਉਂ ਨਾ, ਇਹਨਾਂ ਦੇ ਅੰਦਰੋਂ ਇਹ ਜਿਹੜੀ ਚਾਈਲਡ ਲੇਬਰ ਇਹਨੂੰ ਮੈਂ ਜ਼ਰੂਰ ਖਤਮ ਕਰਾਂਗਾ ਇਨਸ਼ਾਅੱਲਾ। ਸਹੀ, ਇਨਸ਼ਾਅੱਲਾ। ਔਰ ਇਸ ਤਰ੍ਹਾਂ ਫਿਰ ਅੱਗੇ ਮੂਵ ਕਰਾਂਗਾ। ਇਹ ਜਿਹੜਾ ਇਦਾਰਾ ਹੈ ਇਹਨੂੰ ਵੀ ਇਨਸ਼ਾਅੱਲਾ ਅਰੂਜ ਤੇ ਲੈ ਕੇ ਜਾਣਾ ਹੈ ਔਰ ਇਸੇ ਤਰ੍ਹਾਂ ਇਸ ਅਦਾਰੇ ਨੂੰ ਸਿਰਫ ਇਸ ਗਾਉਂ ਦੀ ਹੱਦ ਤੱਕ ਨਹੀਂ ਰੱਖਣਾ। ਮੈਨੂੰ ਅੱਜ ਵੀ ਮੇਰੇ ਦੋਸਤ ਕਹਿੰਦੇ ਨੇ, ਬਲਕਿ ਮੈਂ ਜਦੋਂ ਇਨਵੈਸਟਮੈਂਟ ਕਰਨ ਲੱਗਾ ਨਾ ਤੇ ਮੇਰੇ ਇੱਕ ਦੋਸਤ ਕਹਿਣ ਲੱਗੇ ਯਾਰ ਪਿੰਡ ਵਿੱਚ ਨਾ ਪੈਸੇ ਲਾ, ਅਜ਼ਾਇਆ ਹੋ ਜਾਏਗਾ। ਉਹ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਏ ਤਾਂ ਗੱਲ ਠੀਕ ਸੀ ਮੰਨੀ ਜਾਂਦੀ। ਲੇਕਿਨ ਮੇਰੇ ਵਾਲਿਦ ਸਾਹਿਬ ਦਿਖਾਏ ਸੀ ਕਿ ਇਸ ਪਿੰਡ ਦੇ ਅੰਦਰੋਂ ਜਹਾਲਤ ਨੂੰ ਖਤਮ ਕੀਤਾ ਹੈ। ਉਹਦੀ ਵਜ੍ਹਾ ਤੋਂ ਇੱਥੇ ਅਸੀਂ ਮਿਹਨਤ ਕਰ ਰਹੇ ਹਾਂ। ਅਲਹਮਦੁਲਿਲਾ ਸਾਡੀ ਮਿਹਨਤ ਜਾਰੀ। ਆਉਣ ਵਾਲੇ 10 ਸਾਲਾਂ 'ਚ ਅਸੀਂ ਬਹੁਤ ਅੱਗੇ ਨਿਕਲ ਜਾਵਾਂਗੇ ਇਨਸ਼ਾਅੱਲਾ ਤਾਲਾ। ਤੇ ਜੇ ਕੰਮ ਜਾਰੀ ਰਿਹਾ, ਹਰ ਕਿਸੇ ਨੇ ਆਪਣੇ ਹਿੱਸੇ ਦਾ ਦੀਵਾ ਬਾਲਿਆ ਤੇ ਪਾਕਿਸਤਾਨ ਅੱਗੇ ਨਿਕਲ ਜਾਏਗਾ ਇਨਸ਼ਾਅੱਲਾ। ਸਹੀ ਹੈ ਜੀ। ਆਖਰੀ ਚੀਜ਼ ਮੈਂ ਜਾਨਣਾ ਚਾਹਾਂਗਾ, ਬਾਬਾ ਆਈਟੀ ਰੇਹਾਨ ਅੱਲਾ ਵਾਲਾ, ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਵੀ ਇੱਥੇ ਅਸੀਂ ਆਮਣੇ ਸਾਹਮਣੇ ਬੈਠੇ ਹਾਂ, ਬੜੇ ਵੱਡੇ ਕਨੈਕਟਰ ਨੇ, ਸਿਰ ਜੋੜਨ ਵਾਲੇ ਨੇ ਪੰਜਾਬੀ 'ਚ ਕਹੀਏ। ਬਿਲਕੁਲ ਜੀ। ਕੀ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ 'ਚ, ਉਹਨਾਂ ਦੇ ਕੰਮ ਦੇ ਬਾਰੇ 'ਚ, ਜੋ ਪੇ ਕਰਦੇ ਨੇ, ਕਿ ਸਾਨੂੰ ਧੋਖੇ 'ਚ ਤਾਂ ਨਹੀਂ ਰੱਖਿਆ ਉਹਨਾਂ ਨੇ? ਨਹੀਂ ਦੇਖੋ ਜੀ, ਇਹ ਬਹੁਤ ਅੱਛੀ ਗੱਲ ਹੈ। ਔਰ ਵੇਖੋ ਨਾ, ਅਸੀਂ ਇਸ ਵਕਤ ਜਿਸ ਦੌਰ 'ਚ ਗੁਜ਼ਰ ਰਹੇ ਹਾਂ, ਭਰਾ ਤੋਂ ਦੂਰ ਹੋ ਗਿਆ, ਬਾਪ ਤੋਂ ਬੇਟਾ ਦੂਰ ਹੈ। ਠੀਕ ਹੈ, ਹਾਲਾਤ ਹੀ ਇੰਜ ਹੋ ਗਏ। ਹਾਲਾਤ ਇਸ ਤਰ੍ਹਾਂ ਦੇ ਬਣੇ ਪਏ ਨੇ। ਅਗਰ ਅਸੀਂ ਆਪਣੇ ਦੀਨ ਨੂੰ ਦੇਖੀਏ, ਅੱਜ ਦੇਖੋ ਨਾ ਗਜ਼ਾ ਦੇ ਅੰਦਰ ਸਾਡੇ ਜਿਹੜੇ ਮੁਸਲਮਾਨ ਭਰਾ ਨੇ, ਉਹ ਮੇਰੇ ਅੱਲਾ, ਉਹਨਾਂ ਤੇ ਕਿੰਨੇ ਜ਼ੁਲਮ ਨੇ ਤੇ ਸਾਡੀ ਰੂਹ ਹੀ ਨਹੀਂ ਤੜਪਦੇ ਹੀ ਨਹੀਂ ਅਸੀਂ ਪਰੇਸ਼ਾਨ। ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਹਕੂਕੁਲ ਇਬਾਦ। ਹਕੂਕੁਲ ਇਬਾਦ ਰੱਬ ਨੇ ਮਾਫ ਹੀ ਨਹੀਂ ਕਰਨੇ। ਔਰ ਅਸੀਂ ਉਨੀ ਦੇਰ ਤੱਕ ਤਾਂ ਮੁਸਲਮਾਨ ਹੀ ਨਹੀਂ, ਜਬ ਤੱਕ ਅਸੀਂ ਮੁਸਲਮਾਨ ਭਰਾ ਵਾਸਤੇ ਅੱਛਾ ਸੋਚੀਏ ਨਾ, ਉਹਦੇ ਖਾਣ ਦਾ ਇੰਤਜ਼ਾਮ ਨਾ ਕਰੀਏ, ਉਹਦੇ ਪਹਿਨਣ ਦਾ ਨਾ ਕਰੀਏ। ਮੁਸਲਮਾਨ ਦਾ ਮੁਸਲਮਾਨ ਤੇ ਛਟਾ ਹੱਕ ਹੀ ਹੈ ਕਿ ਜਿਸ ਤਰ੍ਹਾਂ ਦੀ ਉਹ ਆਪ ਚੀਜ਼ ਪਸੰਦ ਕਰਦਾ ਉਸ ਤਰ੍ਹਾਂ ਦੀ ਆਪਦੇ ਭਰਾ ਵਾਸਤੇ ਕਰੇ। ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਅੱਛੇ ਹੋ ਜਾਈਏ ਤੇ ਦੂਸਰੇ ਨੂੰ ਅਸੀਂ ਗਿਰਾ ਦਈਏ। ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨਾ ਦੀਨ ਇਸਲਾਮ ਦੇ ਅੰਦਰ ਉਹ ਇਹੀ ਹੈ ਕਿ ਇੱਕ ਦੂਸਰੇ ਨਾਲ ਪਿਆਰ ਮੁਹੱਬਤ, ਇਹ ਮੁਸਕਰਾ ਕੇ ਦੇਖਣਾ ਇੱਕ ਦੂਸਰੇ ਵੱਲ, ਇਹ ਵੀ ਸਦਕਾ ਹੈ, ਇਹ ਵੀ ਸਦਕਾ ਹੈ। ਔਰ ਇਸ ਚੀਜ਼ ਤੋਂ ਅਸੀਂ ਦੂਰ ਹੋ ਚੁੱਕੇ ਹਾਂ ਔਰ ਇਸ ਵਕਤ ਅਸੀਂ ਫਿਰਕਿਆਂ ਦੇ ਅੰਦਰ ਹਾਂ। ਇੱਕ ਦੂਸਰੇ ਦੀ ਮਸਜਿਦ 'ਚ ਨਮਾਜ਼ ਪੜ੍ਹਨ ਵਾਸਤੇ ਤਿਆਰ ਨਹੀਂ, ਸਲਾਮ ਲੈਣ ਵਾਸਤੇ ਤਿਆਰ ਨਹੀਂ। ਅੱਛਾ, ਨਮਾਜ਼ ਛੱਡਦੇ ਨਹੀਂ ਆ, ਮੈਂ ਵੀ ਵੇਖਿਆ। ਹਾਂਜੀ, ਛੱਡ ਦਿੰਦੇ, ਨਮਾਜ਼ ਨਹੀਂ ਪੜ੍ਹਦੇ। ਔਰ ਸਭ ਤੋਂ ਮੈਂ ਖੁਸ਼ ਹਾਂ ਉਹਨਾਂ ਦੇ ਕੰਮ ਦੇਖ ਕੇ ਔਰ ਮੈਂ ਬੜਾ ਇੰਪ੍ਰੈਸ ਵੀ ਹਾਂ ਕਿ ਸਭ ਤੋਂ ਵੱਡੀ ਚੀਜ਼ ਹੈ ਕਨੈਕਸ਼ਨ ਪੈਦਾ ਕਰ ਰਹੇ ਨੇ, ਖਾਲੀ ਪਾਕਿਸਤਾਨ ਦੇ ਅੰਦਰ ਨਹੀਂ। ਅੱਜ ਮੈਂ ਫਸਟ ਟਾਈਮ ਗੱਲ ਕੀਤੀ ਨਾ ਤੇ ਮੈਂ ਬੜਾ ਹੈਰਾਨ ਹੋਇਆ। ਮੈਨੂੰ ਕਹਿਣ ਲੱਗੇ ਕਿ ਤੁਸੀਂ ਬੈਠੇ ਪਾਕਿਸਤਾਨ ਦੇ, ਤੁਸੀਂ ਦੋਸਤ ਬਣਾ ਦੇ ਜਿਹੜੇ ਪਿੰਡ ਵਾਲੇ ਨੇ ਫੇਸਬੁੱਕ ਤੇ। ਉਹ ਬਈ ਇਹ ਫੇਸਬੁੱਕ ਦਾ ਪਲੇਟਫਾਰਮ ਹੈ, ਸਾਰੀ ਦੁਨੀਆ ਦੇ ਲੋਕਾਂ ਨਾਲ ਗੱਲਬਾਤ ਕਰੋ, ਆਪਣਾ ਪੈਗਾਮ ਦਿਓ, ਉਹਨਾਂ ਦਾ ਸੁਣੋ। ਇੱਕ ਕਨੈਕਸ਼ਨ ਹੋਣਾ ਚਾਹੀਦਾ ਔਰ ਇਸ ਚੀਜ਼ ਤੋਂ ਮੈਂ ਬੜਾ ਇੰਪ੍ਰੈਸਡ ਹਾਂ। ਬਹੁਤ ਅੱਛਾ ਕੰਮ ਕਰ ਰਹੇ। ਬਿਲਕੁਲ ਜੀ, ਬਿਹਤਰੀਨ ਹੈ ਮਾਸ਼ਾਅੱਲਾ। ਔਰ ਮੈਂ ਸਮਝਣਾ ਕਿ ਵਾਕਈ ਜਿਵੇਂ ਤੁਸੀਂ ਗਲੋਬਲ ਵਿਲੇਜ ਕਿਹਾ, ਬਿਲਕੁਲ ਜੀ, ਦੁਨੀਆ ਤੇ ਰਹਿ ਹੀ ਨਹੀਂ ਗਈ, ਗਲੋਬਲ ਪਿੰਡ ਹੋ ਗਿਆ ਸਾਰਾ। ਹਾਂਜੀ, ਉਹ ਇੱਕ ਗਲੋਬਲ ਦੀ ਤਰ੍ਹਾਂ ਤੇ ਇੰਟਰਨੈਟ ਦੇ ਆ ਜਾਂਦੇ ਨਾਲ ਤੇ ਹੁਣ ਤੇ ਸਾਨੂੰ ਅੱਗੇ ਵਧਣਾ ਪਏਗਾ। ਸਹੀ ਹੈ, ਬਿਹਤਰੀਨ ਮਾਸ਼ਾਅੱਲਾ। ਤੇ ਕੀ ਸਮਝਦੇ ਹੋ ਤੁਹਾਡੇ ਸਕੂਲ 'ਚ ਜਿਹੜਾ ਕਿ ਮੈਂ ਦਾਵਾ ਬੋਲਿਆ, ਜਿਹੜਾ ਐਕਸ਼ਨ ਲਿਆ ਹੋਵੇ, ਕੀ ਕਹਿਣਾ ਚਾਹੁੰਦੇ ਇਸ ਕੰਮ ਦੇ ਬਾਰੇ 'ਚ? ਕਿਆ ਇਸ ਕੰਮ ਦੀ ਜ਼ਰੂਰਤ ਹੈ ਤੁਹਾਡੇ ਸਕੂਲ ਨੂੰ? ਦੇਖੋ ਜੀ, ਮੈਂ ਪਹਿਲੇ ਹੀ ਇਸ ਚੀਜ਼ ਦੇ ਹੱਕ ਦੇ ਅੰਦਰ ਸਾਂ ਕਿ ਸਾਡੀਆਂ ਡਿਗਰੀਆਂ, ਸਾਡੀ ਤਾਲੀਮ, ਇਹਦਾ ਕੀ ਫਾਇਦਾ ਹੈ? ਮੈਂ ਇੱਕ MA ਕਰ ਲਵਾਂ, 2 ਕਰ ਲਾਂ, 3 ਕਰ ਲਾਂ, ਲੇਕਿਨ ਮੇਰੇ ਕੋਲ ਜਿਹੜੀ ਸਪੀਕਿੰਗ ਸਕਿੱਲ ਹੀ ਨਾ ਹੋਏ, ਮੈਂ ਕਿਸੇ ਦੇ ਸਾਹਮਣੇ ਖੜਾ ਹੋ ਕੇ ਆਪਣਾ ਮੌਕਫ ਹੀ ਨਾ ਬਿਆਨ ਕਰ ਸਕਾਂ, ਕਿਸੇ ਨੂੰ ਕਨਵਿੰਸ ਹੀ ਨਾ ਕਰ ਸਕਾਂ, ਕੀ ਫਾਇਦਾ? ਹਾਂਜੀ। ਸਭ ਤੋਂ ਮੇਨ ਚੀਜ਼ ਜਿਹੜੀ ਮੈਂ ਅੱਜ ਨੋਟ ਕੀਤੀ ਹੈ, ਤੁਹਾਡੀ ਸ਼ਖਸੀਅਤ ਤੋਂ, ਵੇ ਆਫ ਸਪੀਕਿੰਗ ਤੋਂ, ਵੇ ਆਫ ਕੋਲੈਬੋਰੇਸ਼ਨ, ਜਿਹੜਾ ਤੁਸੀਂ ਆ ਕੇ ਇੰਟਰੈਕਸ਼ਨ ਕੀਤੀ ਬੱਚਿਆਂ ਦੇ ਨਾਲ, ਬੱਚਿਆਂ ਨੂੰ ਸਮਝਾਇਆ, ਮੈਂ ਬੜਾ ਇੰਪ੍ਰੈਸ ਹੋਇਆ ਕਿ ਸਾਡੇ ਬੱਚਿਆਂ ਦੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ। ਸਾਡੇ ਕੋਲ ਤੇ ਇੱਕ ਸੈਲਫੀ ਲੈਣ ਦਾ ਕੌਨਫੀਡੈਂਸ ਨਹੀਂ ਹੈ ਤੇ ਅਸੀਂ ਕਿਸੇ ਦੇ ਸਾਹਮਣੇ ਆਪਣਾ ਮੌਕਫ ਕਿਵੇਂ ਬਿਆਨ ਕਰਾਂਗੇ ਤੇ ਕੀ ਕਰਨਾ ਇਹਨਾਂ ਪੜ੍ਹਾਈਆਂ ਨੂੰ। ਲਿਹਾਜ਼ਾ ਪੜ੍ਹਾਈ ਦੇ ਨਾਲ ਨਾਲ ਮੇਰੀ ਨਜ਼ਰ 'ਚ ਇਹ ਚੀਜ਼ਾਂ ਜ਼ਰੂਰੀ ਨੇ ਔਰ ਮੈਂ ਕੋਸ਼ਿਸ਼ ਕਰਾਂਗਾ, ਕਰ ਵੀ ਰਿਹਾ
ਕਿ ਮੈਂ ਆਪਣੇ ਸਕੂਲ ਦੇ ਅੰਦਰ ਇਹ ਚੇਂਜ ਲੈ ਕੇ ਆਵਾਂ इंशाअल्लाह ताला बेहतरीन। आखिर च कोई नौजवानों को पैगाम दे दियो, हड हरामां को पैगाम दे दियो, मन्नो सलवा का इंतजार करने वाले को पैगाम जी, दियो, जी, दसो जी। कि वो बंद हो गई है, ਉਹ ਨਹੀਂ ਆਣਾ कदों नहीं बंद हो गई है भला। ਕੁਰਾਨ ਪਾਕ ਦੇ ਅੰਦਰ ਅੱਲਾਹ ਤਾਲਾ ਨੇ ਇਰਸ਼ਾਦ ਫਰਮਾਇਆ ਵਨ ਲੈਸਾ ਲਿਲ ਇਨਸਾਨ ਇਲਾ ਮਾ ਸਾ। हाय हाय ਇਨਸਾਨ ਨੂੰ ਉਹ ਕੁਝ ਮਿਲਣਾ ਹੈ ਜਿਹਦੀ ਉਹਨੇ ਕੋਸ਼ਿਸ਼ ਕੀਤੀ ਹੈ। ਦੇਖੋ ਨਾ, ਮੈਂ ਸਿੰਪਲ ਬੱਚਿਆਂ ਨੂੰ ਮਿਸਾਲ ਦਿੰਦਾ ਹੁੰਦਾ, ਇੱਥੇ ਬੈਠੇ ਆ, ਖਾਣਾ ਆਪਣੇ ਸਾਹਮਣੇ ਪਿਆ ਹੈ, ਤੇ ਅਸੀਂ ਕੋਈ ਕਿਸਮਤ ਚ ਹੋਇਆ ਤੇ ਮੂੰਹ ਚਲਾ ਜਾਏ, इंज नहीं ਹੁੰਦਾ, ਇੰਜ ਨਹੀਂ ਹੁੰਦਾ। ਇਹ ਸਾਨੂੰ ਇਹ ਤਾਕਤ ਲਾਣੀ ਪੈਣੀ ਹੈ, ਲੁਕਮਾ ਤੋੜਨਾ ਪੈਣਾ ਹੈ, ਮੂੰਹ ਤੱਕ ਲੈ ਕੇ ਜਾਣਾ ਪੈਣਾ ਹੈ, ਠੀਕ ਹੈ, ਇਹ ਚੀਜ਼ ਹੈ। ਤੇ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਬਦਲਾਂਗੇ, ਰੱਬ ਨੇ ਬਦਲਣਾ ਨਾ ਨਹੀਂ। ਰੱਬ ਵੀ ਉਸ ਕੌਮ ਨੂੰ ਬਦਲਦਾ ਹੈ ਜਿਹੜੀ ਆਪਣੇ ਆਪ ਨੂੰ ਬਦਲਦੀ। ਅਗਰ ਘਰ ਬੈਠੇ ਮਨ ਸਲਵਾ ਦੇ ਇੰਤਜ਼ਾਰ ਚ ਰਹੇ ਤੇ ਕੱਖ ਨਹੀਂ ਪੱਲੇ ਪੈਣਾ। ਉਹ ਤੇ ਬਣੀ ਇਸਰਾਈਲ ਹੀ ਬੰਦ ਕਰਾ ਛੱਡੀ। ਬਿਲਕੁਲ, ਉਹਨੇ ਕਿਹਾ ਸੀ ਅੱਲਾ ਇਹ ਨਹੀਂ ਸਾਨੂੰ ਚਾਹੀਦਾ, ਉਹ ਹੁਣ ਉਤਰਨੀ ਵੀ ਨਹੀਂ। ਉਹ ਉਤਰਨੀ ਵੀ ਨਹੀਂ। ਲਿਹਾਜ਼ਾ ਸਾਨੂੰ ਇਸ ਵਕਤ ਜਿੱਧਰ ਦੁਨੀਆ ਜਾ ਰਹੀ, ਦੁਨੀਆ ਮਾਡਰਨ ਹੋ ਰਹੀ, ਸਾਨੂੰ ਹੋਣਾ ਪਏਗਾ। ਹੁਣ ਤੇ ਗਲੋਬਲ ਵਿਲੇਜ ਬਣ ਚੁੱਕੀ ਨਾ। ਅਸੀਂ ਕਿਹਾ ਇੱਥੇ ਬੈਠੇ ਆ ਤੇ ਅਸੀਂ ਬੈਠੇ ਜਿੱਥੇ ਮਰਜ਼ੀ ਕੰਮ ਕਰੀਏ, ਬਸ ਇੰਟਰਨੈਟ ਆਉਣਾ ਚਾਹੀਦਾ, ਲੈਪਟਾਪ ਹੋਵੇ, ਬਿਲਕੁਲ ਝੋਲੀ 'ਚ ਰੱਖੋ ਤੇ ਸ਼ੁਰੂ ਹੋ ਜਾਓ। ਬਸ ਸਾਨੂੰ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਮਝਣਾ ਚਾਹੀਦਾ। ਸਹੀ, ਤੇ ਡਿਜੀਟਲ ਲਿਟਰੇਟ ਕਰਨਾ ਪਏਗਾ। ਬਿਲਕੁਲ, ਸਾਨੂੰ ਇਹ ਪਲੇਟਫਾਰਮ ਮੁਹੱਈਆ ਕਰਨਾ ਪਏਗਾ। ਇਸ ਚੀਜ਼ ਦੀ ਕਮੀ ਹੈ ਜੀ। ਮੈਂ ਐਸੇ ਨੌਜਵਾਨ ਵੇਖੇ ਨੇ ਜਿਹੜੇ ਡਰਦੇ ਨੇ ਕਿ ਬਾਈਕੀਆ ਤੋਂ ਸਕੂਟਰ ਬੁਲਾਣਾ ਕਿਵੇਂ ਯਾਰ, ਅਜੀਬ ਲੱਗਦਾ। ਫੂਡ ਪਾਂਡਾ ਤੇ ਆਰਡਰ ਨਹੀਂ ਦੇ ਸਕਦੇ ਤੇ ਬਾਕੀ ਗੱਲਾਂ ਕੀ, ਫ੍ਰੀਲਾਂਸਿੰਗ ਕਿਵੇਂ ਕਰਾਂਗੇ, ਆਰਡਰ ਕਿਵੇਂ ਲਾਂਗੇ। ਮੈਂ ਤੁਹਾਡੀ ਗੱਲ ਇੰਟਰਪਟ ਕਰ ਰਿਹਾ। ਮੈਂ ਕਹਿੰਦਾ ਕਿ ਆਉਣ ਵਾਲਾ ਜਿਹੜਾ ਵਕਤ ਹੈ ਨਾ, ਉਹਦੇ ਅੰਦਰ ਅਗਰ ਸਾਡੇ ਨੌਜਵਾਨ ਅੱਗੇ ਨਹੀਂ ਵਧਣਗੇ, ਸਿੱਖਣਗੇ ਨਹੀਂ, ਕੁਝ ਕਰਨਗੇ ਨਹੀਂ, ਤੇ ਇਹ ਫਿਰ ਗੂੰਗੇ ਬਹਿਰੇ ਤੇ ਨਹੀਂ ਹੋਣਗੇ। ਉਹ ਤੇਰੀ ਖੈਰ। ਹਾਂਜੀ, ਓਏ ਹੋਏ ਜੋ ਸੁਮਨ ਇਹ ਹਿਸਾਬ ਹੋਏਗਾ। ਕੋਈ ਪਤਾ ਨਹੀਂ ਚੱਲਣਾ ਕਿਵੇਂ। ਹੁਣ ਤੇ ਸਾਰਾ ਟੱਚ ਸਿਸਟਮ ਆ ਰਿਹਾ, ਆਟੋ ਸਿਸਟਮ ਆ ਰਿਹਾ, ਸਾਡੀ ਕਰੰਸੀ ਕਿੱਧਰ ਜਾ ਰਹੀ ਹੈ, ਸਾਰੀਆਂ ਚੀਜ਼ਾਂ ਤੇ ਸਾਡੀਆਂ ਡਿਜੀਟਲ ਹੋ ਰਹੀਆਂ। ਜੀ ਮੈਂ ਮਤਲਬ ਜ਼ਿਆਦਾਤਰ ਹੁਣ ਆਨਲਾਈਨ ਪੇਮੈਂਟ ਕਰਨਾ ਕਿ ਭਾਈ ਈਜ਼ੀ ਪੈਸੇ ਆਈ, ਜਦ ਕਸ਼ ਹੈ ਆਈ, ਬਿਲਕੁਲ ਚੱਲ ਹੀ ਰਿਹਾ ਤੇ ਵਾਕਈ ਇਹਦੇ ਨਾਲ ਹੈ। ਲੋ ਜੀ, ਬਹੁਤ ਸ਼ੁਕਰੀਆ ਇੱਕ ਦਫਾ ਫੇਰ ਤੁਹਾਡੇ ਵਕਤ ਦਾ। ਤੁਹਾਡੇ ਮੁਹੱਬਤ ਬੜੇ ਜਿੰਨੇ ਵੀ ਪੈਗਾਮਾਤ ਸਨ ਉਹ ਸਾਡੇ ਤੱਕ ਪਹੁੰਚੇ ਨੇ। ਉਮੀਦ ਹੈ ਕਿ ਜਿਹੜੇ ਸਾਡੇ ਵੀਰ ਭਰਾ ਨੇ, ਸੁਣਨ ਵਾਲੇ ਨੇ, ਉਹ ਇਹਦੇ ਤੋਂ ਸਿੱਖਣਗੇ ਜੀ, ਆਪਣੀ ਜ਼ਿੰਦਗੀ ਤੇ ਵੀ ਉਹਨੂੰ ਇੰਪਲੀਮੈਂਟ ਕਰਨਗੇ, ਇਹਦੇ ਤੇ ਅਮਲ ਦਰਾਮਦ ਕਰਨਗੇ ਤੇ ਫਾਇਦਾ ਹੋਏਗਾ। ਤੇ ਮੇਰੀ ਵੀ ਤੁਹਾਡੇ ਨਾਲ ਇਹੀ ਕੋਸ਼ਿਸ਼ ਹੈ ਕਿ ਸਾਡਾ ਮੌਲਵੀ ਇੱਥੋਂ ਇੱਥੇ ਆਈਏ ਤੇ ਜੁਦੇ ਨਾਲ ਹੋਈਏ ਇਨਸ਼ਾਅੱਲਾ। ਤੇ ਇਹ ਮੌਲਵੀ ਨੂੰ ਦੱਸਣਾ ਪਏਗਾ ਕਿ ਸਰਕਾਰ ਇਸ ਹਦੀਸ ਦਾ ਮਤਲਬ ਇਹ ਹੈ ਕਿ ਤੁਸੀਂ ਆਪ ਵੀ ਕੁਝ ਕਰੋ। ਇਨਸ਼ਾਅੱਲਾ ਮਿਲ ਜੁਲ ਕੇ ਕਰਾਂਗੇ। ਜਿਵੇਂ ਅੱਜ ਤੁਹਾਡੇ ਬੱਚਿਆਂ ਨੂੰ ਚਾਬੀ ਲਾਈ ਅਸਾਂ ਜੀ, ਇੰਜੀ ਮੌਲਵੀਆਂ ਨੂੰ ਵੀ ਚਾਬੀ ਲਾਣੇ ਆ। ਕੋਈ ਐਸਾ ਇੱਕ ਕੱਢਨੇ ਆ, ਕੋਈ ਐਸੀ ਇੱਕ ਮੁਹਿੰਮ ਤਿਆਰ ਕਰਨੇ ਆ ਕਿ ਜਿਹਦੇ ਨਾਲ ਸਾਡਾ ਮੌਲਵੀ ਵੀ ਇੰਪਾਵਰ ਹੋਵੇ। ਬਿਲਕੁਲ, ਤਾਂ ਕਿ ਉਹ ਅੱਗੇ ਵਧੇ, ਉਹ ਕੋਈ ਤਜਾਰਤ ਵਾਲੀਆਂ ਵੀ ਹਦੀਸਾਂ ਬਿਆਨ ਕਰੇ, ਠੀਕ ਹੈ, ਤੇ ਖੁਦ ਵੀ ਉਹਦੇ ਤੇ ਅਮਲ ਦਰਾਮਦ ਵੀ ਕਰੇ। ਬਿਲਕੁਲ, ਆਪਣੀ ਹਾਲਤ ਵੀ ਬਿਹਤਰ ਕਰੇ, ਆਪਣੀ ਪਿੰਡ ਦੀ ਵੀ ਤੇ ਪਾਕਿਸਤਾਨ ਦੀ ਵੀ ਹਾਲਤ ਬਿਹਤਰ ਕਰੇ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਅੱਲਾਹ ਪਾਕ ਤੁਹਾਡੀ ਖੈਰ ਕਰੇ। ਨਾਜ਼ਰੀਨ, ਇਹ ਸਨ ਸਾਡੇ ਨਾਲ ਸਾਡੇ ਅੱਜ ਦੇ ਪ੍ਰਾਹੁਣੇ, ਸਾਡੇ ਵੀਰ, ਸਾਡੇ ਭਰਾ ਅਬਦੁਲ ਵਹੀਦ ਰਬਾਨੀ ਸਾਹਿਬ। ਮੇਰਾ ਨਾਮ ਉਹੀ ਰਾਣਾ ਜ਼ਾਹਰ ਤੁਰਕੀ ਵਾਲਾ, ਦੇਸੀ ਜਿਹਾ ਬੰਦਾ, ਦੇਸੀ ਜ਼ੁਬਾਨ ਦੇ ਵਿੱਚ ਮੈਂ ਇੰਟਰਵਿਊ ਕੀਤਾ ਦੇਸੀ ਭਰਾਵਾਂ ਵਾਸਤੇ ਤੇ ਜਿਹੜਾ ਪੰਜਾਬੀ ਨੂੰ ਸਮਝਦਾ ਉਹਨਾਂ ਵਾਸਤੇ। ਇਹਦੇ ਅੱਜ ਦੇ ਇੰਟਰਵਿਊ ਚੋਂ ਤੁਸੀਂ ਕਾਫੀ ਕੁਝ ਸਿੱਖਿਆ ਹੋਏਗਾ ਤੇ ਇਹਦੇ ਤੇ ਅਮਲ ਵੀ ਕਰਿਆ ਜੇ ਤੇ ਪਾਕਿਸਤਾਨ ਦਾ ਨਾਮ ਹੀ ਰੋਸ਼ਨ ਕਰਿਆ ਜੇ ਤੇ ਕੋਸ਼ਿਸ਼ ਕਰਿਆ ਜੇ ਕਿ ਰਜ਼ਾਈਆਂ ਚੋਂ ਨਿਕਲ ਕੇ, ਬਿਸਤਰੇ ਛੱਡ ਕੇ ਤੇ ਜ਼ਰਾ ਮੈਦਾਨ ਚ ਉਤਰੀਏ ਤੇ ਵੇਖੀਏ ਹੁੰਦਾ ਕੀ। ਤੇ ਕੰਮ ਕਰਨਾ ਚਾਹੀਦਾ, ਜੌਬ ਵੀ ਅੱਛੀ ਚੀਜ਼ ਹੈ, ਲੇਕਿਨ ਕੋਸ਼ਿਸ਼ ਕਰੋ ਕਿ ਕੋਈ ਬਿਜ਼ਨਸ ਹੀ ਕਰੋ। ਪਠਾਨਾਂ ਦਾ ਬੱਚਾ ਛੱਲੀਆਂ ਵੇਚ ਕੇ ਤੇ ਉਹ ਜਨਾਬ ਜਿੰਨੀ ਦਿਨ ਨੂੰ ਸਾਡਾ ਬੱਚਾ MBA ਕਰਦਾ, ਉਹ ਕਿਤੇ ਦਾ ਕਿਤੇ ਪਹੁੰਚਿਆ ਹੁੰਦਾ, ਉਹ ਪੂਰਾ ਇੱਕ ਬਿਜ਼ਨਸਮੈਨ ਬਣ ਚੁੱਕਿਆ ਹੁੰਦਾ ਤੇ ਸਾਡਾ ਉਹੀ ਸੁਪਰਮੈਨ ਦੇ ਚੱਕਰਾਂ 'ਚ ਹੀ ਰਹਿੰਦਾ। ਤੇ ਲਿਹਾਜ਼ਾ ਮਿਹਨਤ ਦੇ ਵਿੱਚ ਹੀ ਸਾਰੀ ਅਜ਼ਮਤ ਹੈ। ਮਿਹਨਤ ਕਰਿਆ ਜੇ ਤੇ ਮਿਹਨਤ ਕਰਿਆ ਜੇ ਤੇ ਮਿਹਨਤ ਕਰਿਆ ਜੇ। ਮੈਂ ਨਹੀਂ ਆਂਦਾ, ਬਾਬਾ ਕੌਮ ਫਰਮਾ ਗਏ ਨੇ ਕਿ ਮਿਹਨਤ ਕਰਿਆ ਜੇ। ਰਿਆਨ ਫਾਊਂਡੇਸ਼ਨ ਵੱਲੋਂ ਇੰਟਰਵਿਊ ਸੀ, ਦੁਆਵਾਂ 'ਚ ਯਾਦ ਰੱਖਿਆ ਜੇ। ਮਿਲ ਕੇ ਨਾਰਾ ਲਗਾਵਾਂਗੇ ਜੀ, ਪਾਕਿਸਤਾਨ ਜ਼ਿੰਦਾਬਾਦ।